ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਤੇ ਸਾਥ ਹੁੰਦਾ ਜੀ ਮਨਦੀਪ ਪੁਨੀਆ ਹੋਣਾ ਦਾ। ਕਰਦੇ ਆ ਪੁਨੀਆ ਜੀ ਨੂੰ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕਰਾਂਗੇ ਕੋਸ਼ਿਸ਼। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਆਪਣੇ ਗਵਾਂਢੀ ਮੁਲਕ ਪਾਕਿਸਤਾਨ ਤੋਂ ਆ ਰਹੀ ਹੈ ਕਿ ਉੱਥੇ ਇੱਕ ਟ੍ਰੇਨ ਹਾਈਜੈਕ ਹੋ ਚੁੱਕੀ ਹੈ ਜੀ। ਹਾਂਜੀ, ਉੱਥੇ ਜਿਹੜਾ BLA ਹੈ ਬਲੂਚਿਸਤਾਨ ਦੇ ਵਿੱਚ, ਜਿਹੜੀ ਬਲੋਚ ਲਿਬਰੇਸ਼ਨ ਫੋਰਸ ਹੈ, ਉਹਨੇ ਇਹਨੂੰ ਹਾਈਜੈਕ ਕੀਤਾਗਾ ਤੇ ਇਹ ਬੋਲਾਨ ਜ਼ਿਲ੍ਹੇ ਦੇ ਵਿੱਚ ਇਹਨੂੰ ਹਾਈਜੈਕ ਕੀਤਾਗਾ ਤੇ ਉਹਨਾਂ ਨੇ ਆਪਣੇ ਇੱਕ ਪ੍ਰੈਸ ਨੋਟ 'ਚ, ਆਪਣੇ ਇੱਕ ਮੀਡੀਆ ਬਿਆਨ 'ਚ ਕਿਹਾਗਾ ਕਿ ਸਾਡੇ ਕੋਲ 188 ਜਿਹੜੇ ਪੈਸੇਂਜਰ ਨੇ ਉਹ ਬੰਧਕ ਹੈਗੇ ਆ। ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਨੇ ਉੱਥੇ ਫਾਇਰਿੰਗ ਕੀਤੀ ਹੈ। ਉਸ ਫਾਇਰਿੰਗ 'ਚ 11 ਜਿਹੜੇ ਪਾਕਿਸਤਾਨ ਆਰਮੀ ਦੇ ਜਵਾਨ ਹੈਗੇ ਆ ਉਹ ਵੀ ਮਾਰੇ ਗਏ ਹੈਗੇ ਆ। ਇਹ ਗੱਲ ਕਹੀ ਜਾ ਰਹੀ ਹੈਗੀ ਆ। ਕੁਵੇਟਾ ਤੋਂ ਜਿਹੜਾ ਪੇਸ਼ਾਵਰ ਵਾਲਾ ਰੂਟ ਹੈ, ਪਿਸ਼ੌਰ ਵਾਲਾ ਰੂਟ ਹੈ, ਉੱਥੇ ਮਾਮਲਾ ਹੈਗਾ। ਬੋਲਾਨ ਜ਼ਿਲ੍ਹਾ ਪੈਂਦਾ ਹੈ। ਬੋਲਾਨ ਦੇ ਮਾਸ਼ਕਾਫ ਇਲਾਕੇ 'ਚ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਹਜੇ ਇਹ ਵੀ BLA ਵਾਲਿਆਂ ਨੇ ਕਿਹਾ ਕਿ ਜੇ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਫਿਰ ਅਸੀਂ ਇਹਨਾਂ ਜਿਹੜੇ ਪੈਸੇਂਜਰ ਹੈ ਇਹਨਾਂ ਤੇ ਅਸੀਂ ਹਮਲਾ ਕਰ ਦੇਵਾਂਗੇ ਤੇ ਜਵਾਬੀ ਕਾਰਵਾਈ ਤੇ ਉਹਨਾਂ ਨੇ ਕੁਐਸਚਨ ਕੀਤਾ ਹੈਗਾ। ਤੇ ਇਸ ਤੋਂ ਪਹਿਲਾਂ ਵੀ ਇਹ ਜਿਹੜੀ ਬਲੂਚ ਲਿਬਰੇਸ਼ਨ ਆਰਮੀ ਹੈਗੀ ਆ, ਇਹਨੇ ਪਹਿਲਾਂ ਵੀ ਟ੍ਰੇਨਾਂ ਤੇ ਹਮਲੇ ਕੀਤੇ ਹੋਏ ਨੇ। ਬੰਦ ਵੀ ਹੋ ਗਈ ਸੀ ਇੱਕ ਵਾਰ ਇਸ ਕੁਵੇਟੇ ਜਿਹੜਾ ਕੁਵੇਟਾ ਤੋਂ ਲੈ ਕੇ ਪਿਸ਼ੌਰ ਤੱਕ ਰੂਟ ਹੈਗਾ, ਇਹ ਪਹਿਲਾਂ ਬੰਦ ਵੀ ਰਿਹਾ ਹੈਗਾ। ਇਹ ਪਿਛਲੇ ਸਾਲ 2024 ਚ ਹੀ ਸ਼ੁਰੂ ਕੀਤਾ ਗਿਆ ਸੀਗਾ, ਅਕਤੂਬਰ ਚ, ਪਰ ਹੁਣ ਦੁਬਾਰਾ ਦੇਖੋ ਇਹ ਸਰਗਰਮ ਹੋਏ ਨੇ ਤੇ ਕਈ ਸਾਰੀਆਂ ਚੀਜ਼ਾਂ ਨੇ ਇਹਦੇ 'ਚ। ਦੇਖੋ, ਬਲੂਚਿਸਤਾਨ ਲਿਬਰੇਸ਼ਨ ਆਰਮੀ ਬਹੁਤ ਪੁਰਾਣੀ ਹੈਗੀ ਆ। ਇਹ ਜਦੋਂ ਇੰਡੀਆ ਪਾਕਿਸਤਾਨ ਦਾ ਪਾਰਟੀਸ਼ਨ ਚੱਲ ਰਿਹਾ ਸੀ ਉਸੇ ਟਾਈਮ ਹੀ ਉੱਥੇ ਲੋਕ ਖੜੇ ਹੋ ਗਏ ਸੀ। ਉਹ ਵੀ ਆਪਣਾ ਬਲੂਚਿਸਤਾਨ ਨਾਂ ਦਾ ਮੁਲਕ ਅੱਡ ਬਣਾਉਣਾ ਚਾਹੁੰਦੇ ਸੀਗੇ, ਪਰ ਉਹਨਾਂ ਨੂੰ ਨਹੀਂ ਬਣਾਉਣ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੀ ਜਿਹੜੇ BLA ਇਹ ਬਣਿਆਗਾ ਤੇ ਬਲੂਚਿਸਤਾਨ ਜਿਹੜਾ ਲਿਬਰੇਸ਼ਨ ਆਰਮੀ, ਇਹਨੂੰ ਪਾਕਿਸਤਾਨ ਵਾਲਿਆਂ ਨੇ 2007 ਚ ਆਤੰਕਵਾਦੀ ਸੰਗਠਨ ਜਿਹੜੀ ਉਹਨਾਂ ਨੇ ਆਪਣੀ ਸੂਚੀ ਬਣਾ ਰੱਖੀ ਆਤੰਕਵਾਦੀ ਸੰਗਠਨਾਂ ਦੀ, ਉਹਦੇ ਚ ਸ਼ਾਮਿਲ ਕਰ ਲਿਆ ਸੀਗਾ ਜੀ। ਇਹਨਾਂ ਨੇ 1970 ਦੇ ਦਸ਼ਕ ਦੇ ਜਿਹੜਾ ਦਸ਼ਕ ਸੀਗਾ ਉਸ ਦੌਰਾਨ ਵੀ ਬਹੁਤ ਸਾਰੀਆਂ ਘਟਨਾਕ੍ਰਮ ਵਾਪਰੇ ਸੀਗੇ। 73 ਚ ਜ਼ੁਲਫੀਕਾਰ ਅਲੀ ਭੁੱਟੋ ਸੀਗੇ, ਉਹ ਵੀ ਆਰੋਪ ਲਗਾਉਂਦੇ ਰਹੇ ਉਸ ਟਾਈਮ ਕਿ ਜਿਹੜਾ ਇੰਡੀਆ ਹੈ, ਇਰਾਕ ਹੈ, ਅਫਗਾਨਿਸਤਾਨ ਹੈ, ਸੋਵੀਅਤ ਰੂਸ, ਉਹ ਬਲੂਚ ਲਿਬਰੇਸ਼ਨ ਆਰਮੀ ਦਾ ਸਮਰਥਨ ਦਿੰਦੇ ਹੈਗੇ ਆ। ਇੰਡੀਆ ਵਾਲਿਆਂ ਤੇ ਵੀ ਆਰੋਪ ਲੱਗਦਾਗਾ ਕਿ ਉਹ ਬਲੂਚ BLA ਨੂੰ ਸਪੋਰਟ ਕਰਦੇ ਨੇ। ਆਪਾਂ ਜੇ ਗੱਲ ਕਰੀਏ, ਪਿਛਲੇ ਸਾਲ ਹੀ ਉਹਨਾਂ ਨੇ ਖਾਸੇ ਵੱਡੇ ਹਮਲੇ ਕੀਤੇ ਨੇ, ਖਾਸੇ ਵੱਡੇ ਅਟੈਕ ਕੀਤੇ ਨੇ। ਤਕਰੀਬਨ 558 ਮੌਤਾਂ BLA ਵਾਲਿਆਂ ਦੀ ਗੋਲੀ ਨਾਲ ਹੋਈ ਹੈਗੀ ਆ। 2023 ਚ ਜੇ ਆਪਾਂ ਗੱਲ ਕਰੀਏ ਤਾਂ 10-15 ਬੰਦਿਆਂ ਦੀ ਮੌਤਾਂ ਹੋਈਆਂ ਸੀ। ਮਤਲਬ ਉਹ ਜਿਹੜਾ ਨੰਬਰ ਸੀ ਉਹ 50 ਤੋਂ ਥੱਲੇ ਹੀ ਸੀਗਾ। ਤੇ ਤੁਸੀਂ ਦੇਖੋ 2024 ਚ ਆ ਕੇ ਜਿਹੜਾ BLA ਉਹਦਾ ਬੇਸ ਕਿੰਨਾ ਵਧਿਆਗਾ, ਉਹਦੇ ਜਿਹੜੇ ਐਕਸ਼ਨ ਹੈ ਕਿੰਨੇ ਜ਼ਿਆਦਾ ਵਧੇਗੇ। ਲੋਕ ਇਹ ਵੀ ਦੇਖਦੇ ਨੇ ਕਿ ਜਿਹੜਾ BLA ਦਾ ਜਿਹੜਾ ਉਹ ਏਰੀਆ ਹੈਗਾ ਪੂਰਾ ਕੁਵੇਟੇ ਵਾਲਾ ਤੇ ਉਸ ਇਲਾਕੇ 'ਚ ਉਹਨਾਂ ਦੀ ਠੀਕ ਠਾਕ ਪ੍ਰੈਜ਼ੈਂਸ ਹੈਗੀ ਆ। ਤੇ ਜਿਹੜਾ ਖੈਬਰ ਪਖਤੂਨਖਵਾ ਹੋ ਗਿਆ, ਬਲੂਚਿਸਤਾਨ ਹੋ ਗਿਆ, ਇਹ ਦੋ ਜਿਹੜੇ ਇਲਾਕੇ ਨੇ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਉੱਥੇ ਜਿਹੜੀ ਜਿਓਗ੍ਰਾਫੀਕਲ ਲੋਕੇਸ਼ਨ ਜਿਸ ਕਿਸਮ ਦੀਆਂ ਹੈਗੀਆਂ, ਜਿਸ ਕਿਸਮ ਦਾ ਜਿਓਗ੍ਰਾਫੀਆ ਹੈਗਾ, ਉਹ ਵੀ ਉੱਥੇ ਮਿਲੀਟੈਂਟਸ ਨੂੰ ਫਾਇਦੇਮੰਦ ਹੈਗਾ ਤੇ ਉੱਥੇ ਇੰਨੀ ਜ਼ਿਆਦਾ ਡਿਵੈਲਪਮੈਂਟ ਵੀ ਨਹੀਂ ਹੋ ਰੱਖੀ ਤੇ ਇਸ ਕਰਕੇ ਉਹਨਾਂ ਨੂੰ ਬਹੁਤ ਫਾਇਦਾ ਹੁੰਦਾਗਾ। ਤੇ ਇਹ ਇਸੇ ਕਰਕੇ ਹੀ ਉਹਨਾਂ ਦਾ ਆਪਾਂ ਗੱਲ ਕਰੀਏ ਕਿ ਉਹਨਾਂ ਦਾ ਜਿਹੜਾ ਆਪਰੇਸ਼ਨ ਹੈ ਉਹ 2024 ਚ ਬਹੁਤ ਜ਼ਿਆਦਾ ਵਧਿਆਗਾ ਤੇ 2025 ਚ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਸ ਵੱਡੀ ਘਟਨਾ ਨੂੰ ਇਲਜ਼ਾਮ ਦਿੱਤਾ ਹੈਗਾ। ਹੁਣ ਦੇਖਦੇ ਹਾਂ ਕਿ ਅੱਗੇ ਬਣਦਾ ਕੀ ਹੈ, ਕਿਵੇਂ ਪਾਕਿਸਤਾਨ ਜਿਹੜੀ ਗਵਰਨਮੈਂਟ ਹੈ ਇਹਦੇ ਨਾਲ ਡੀਲ ਕਰਦੀ ਹੈਗੀ। ਲੇਕਿਨ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਪਾਕਿਸਤਾਨ 'ਚ ਚੀਜ਼ਾਂ ਬਣ ਰਹੀਆਂ ਨੇ, ਹਾਲਾਂਕਿ ਉੱਥੇ ਜਿਹੜੇ ਬਾਕੀ ਦੇ ਸੂਬੇ ਹੈਗੇ ਆ ਉੱਥੇ ਕੋਈ ਜਥੇਬੰਦਕ ਫੋਰਸਿਸ ਹੈ ਨਹੀਂ, ਲੇਕਿਨ ਬਲੋਚਿਸਤਾਨ 'ਚ BLA ਵਰਗੀਆਂ ਫੋਰਸਾਂ ਹੈਗੀਆਂ। ਤੇ ਪਾਕਿਸਤਾਨ 'ਚ ਤੁਹਾਨੂੰ ਸਾਊਥ ਏਸ਼ੀਆ 'ਚ ਨਜ਼ਰ ਰੱਖਣੀ ਪਊਗੀ, ਖਾਸ ਕਰ ਪਾਕਿਸਤਾਨ 'ਚ ਕੁਝ ਵੱਡਾ ਵੀ ਹੋ ਸਕਦਾ ਹੈਗਾ। ਜਿਸ ਹਿਸਾਬ ਨਾਲ ਸੀਰੀਆ 'ਚ ਹੋਇਆਗਾ ਜਾਂ ਫਿਰ ਅਫਗਾਨਿਸਤਾਨ 'ਚ 2 ਸਾਲ ਪਹਿਲਾਂ ਜਿਹੜਾ 2022-23 ਚ ਜੋ ਕੁਝ ਵਾਪਰਿਆਗਾ,
ਸੇਮ ਪਾਕਿਸਤਾਨ 'ਚ ਵੀ ਕਈ ਸੂਬਿਆਂ 'ਚ ਤਾਂ ਜਿਹੜਾ ਅੰਦੋਲਨ ਹੈ ਇਹਨਾਂ ਦਾ ਉਹ ਅੱਡ ਜਥੇਬੰਦਕ ਫੋਰਸਾਂ ਦਾ ਉਹ ਠੀਕ ਠਾਕ ਹੈਗਾ। ਬਾਕੀ ਕੋਈ ਯੂਨਾਈਟਿੰਗ ਫੋਰਸ ਨਹੀਂ ਹੈਗੀ ਆ ਪਾਕਿਸਤਾਨ 'ਚ ਕਿ ਪੈਨ ਪਾਕਿਸਤਾਨ ਕੋਈ ਵੱਡਾ ਫਿਨੋਮਨਾ ਵਾਪਰ ਸਕੇ। ਉਸ ਕਿਸਮ ਦਾ ਤਾਂ ਮੈਨੂੰ ਨਹੀਂ ਲੱਗ ਰਿਹਾ। ਪਰ ਪਾਕਿਸਤਾਨ 'ਚ ਜੇ ਆਪਾਂ ਗੱਲ ਕਰੀਏ, ਜਿਹੜਾ ਖੈਬਰ ਪਖਤੂਨਖਵਾ ਤੇ ਇਹ ਜਿਹੜਾ ਬਲੂਚਿਸਤਾਨ ਦਾ ਇਲਾਕਾ ਹੈਗਾ, ਇੱਥੇ ਕੁਝ ਚੀਜ਼ਾਂ ਹੈਗੀਆਂ BLA ਦੇ ਕੰਟਰੋਲ 'ਚ ਹੈਗੀਆਂ। ਉੱਥੇ BLA ਆਪਣਾ ਜਿਹੜਾ ਹੋਲਡ ਹੈ ਉਹ ਵੀ ਸਟਰੋਂਗ ਕਰ ਰਹੀ ਹੈ। ਉੱਥੇ ਕੁਛ ਨਾ ਕੁਛ ਦੇਖਣ ਨੂੰ ਆਪਾਂ ਨੂੰ ਮਿਲ ਸਕਦਾ ਗਾ। ਜੀ, ਸੋ ਅਗਲੀ ਖਬਰ ਦਾ ਜੇਕਰ ਰੁਖ ਕਰੀਏ ਤਾਂ ਕਹਿੰਦੇ ਹੁਣ ਭਾਰਤ ਦੇ ਵਿੱਚ ਕੁਝ ਵੱਡਾ ਹੋਣ ਜਾ ਰਿਹਾ ਹੈ ਤੇ ਸੈਟੇਲਾਈਟ ਦੇ ਜ਼ਰੀਏ ਇੰਟਰਨੈਟ ਭਾਰਤ ਨੂੰ ਮਿਲੂਗਾ। ਕਹਿੰਦੇ ਜੰਗਲ, ਬੇਲੇ, ਪਹਾੜ ਕਿਤੇ ਵੀ ਹੋਣ ਉੱਥੇ ਵਧੀਆ ਸੁਵਿਧਾ ਮਿਲੂ ਇੰਟਰਨੈਟ ਦੀ। ਇਹ ਕੀ ਕਹਿੰਦੀ ਹੈ ਜੀ ਪੂਰੀ ਖਬਰ? ਦੇਖੋ, ਕੱਲ ਜਿਹੜੇ SpaceX ਹੈਗੇ ਆ, SpaceX ਕੱਲ ਸ਼ਾਮ ਨੂੰ ਹੀ ਪੱਤਰਕਾਰਾਂ ਨੂੰ ਇਹ ਖਬਰ ਮਿਲਣੀ ਸ਼ੁਰੂ ਹੋ ਗਈ ਸੀ ਕਿ ਏਅਰਟੈਲ ਵਾਲਿਆਂ ਨਾਲ ਇਹਨਾਂ ਦਾ ਕੋਈ ਕਰਾਰ ਹੋਣ ਜਾ ਰਿਹਾ ਹੈਗਾ। ਤੇ ਅੱਜ ਜਿਹੜੀ ਖਬਰ ਹੈਗੀ ਉਹ ਕਲੀਅਰ ਵੀ ਹੋ ਗਈ ਤੇ ਸਟਾਕ ਐਕਸਚੇਂਜ ਫਾਈਲਿੰਗ 'ਚ ਇਸ ਦੀ ਜਾਣਕਾਰੀ ਆ ਗਈ ਹੈਗੀ ਆ। ਤੇ SpaceX ਅਤੇ ਏਅਰਟੈਲ ਬਿਜ਼ਨਸ ਇਹਨਾਂ ਦਾ ਆਪਸ 'ਚ ਇਹ ਕਿਤੇ ਨਾ ਕਿਤੇ ਕਹੀਏ ਕਿ ਆਪਾਂ ਸਮਝੌਤਾ ਹੋਇਆਗਾ। ਤੇ ਇਹ ਜਿਹੜੇ ਇਲਾਕੇ ਨੇ, ਖਾਸ ਕਰ ਦੂਰ ਦਰਾਜ਼ ਦੇ ਇਲਾਕੇ, ਇਹਨਾਂ ਨੇ ਮਤਲਬ ਜਿਹੜਾ MOU ਹੁੰਦਾ ਨਾ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਉਹਦੇ 'ਚ ਇਸ ਕਿਸਮ ਦੀਆਂ ਚੀਜ਼ਾਂ ਸ਼ਾਮਲ ਕੀਤੀਆਂ ਨੇ ਕਿ ਅਸੀਂ ਜਿਹੜਾ ਦੂਰ ਦਰਾਡੇ ਦੇ ਇਲਾਕੇ ਨੇ ਇੰਡੀਆ ਦੇ ਵਿੱਚ, ਜਿਹੜੇ ਉੱਥੇ ਅਸੀਂ ਜਿਹੜਾ ਨੈਟਵਰਕ ਹੈਗਾ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸਟਾਰਲਿੰਕ ਸਰਵਿਸਿਜ਼ ਨਾਲ ਮਿਲ ਕੇ ਕੰਮ ਕਰਨਗੇ। ਇਹ ਚੀਜ਼ਾਂ ਕਹੀ ਜਾ ਰਹੀਆਂ ਨੇ। ਤੇ ਇਹਦੇ 'ਚ ਜਿਹੜਾ ਦੁਨੀਆ, ਆਪਾਂ ਜੇ ਪੂਰੀ ਗੱਲ ਕਰਨੀ ਹੋਵੇ ਤਾਂ 7000 ਦੇ ਨੇੜੇ ਤੇੜੇ ਇਹਨਾਂ ਦੇ ਕੋਲ ਸੈਟੇਲਾਈਟ ਨੇ, ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਡਾ ਸੈਟੇਲਾਈਟ ਜਿਹੜਾ ਨੈਟਵਰਕ ਹੈਗਾ ਉਹ ਐਲਨ ਮਸਕ ਹੋਰਾਂ ਕੋਲ ਹੀ ਹੈਗਾ। ਤੇ ਇਸ ਕਰਕੇ ਹੀ ਜਿਹੜੇ ਇਹ ਸਟਾਰਲਿੰਕ ਨਾਲ SpaceX, ਇਹ ਸਾਰੀਆਂ ਚੀਜ਼ਾਂ ਅੱਗੇ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਹਜੇ ਤਾਂ ਆਪਾਂ ਨੂੰ ਪਤਾ ਕਿ ਇੱਥੇ ਇੰਡੀਆ ਦੇ ਵਿੱਚ ਜਿਹੜਾ ਆਪਣਾ ਜਿਹੜਾ ਨੈਟਵਰਕ ਹੈਗਾ ਉਹ ਸੈਟੇਲਾਈਟ ਨਾਲ ਨਹੀਂ, ਬਲਕਿ ਆਪਾਂ ਨੂੰ ਪਤਾ ਕਿ ਉਹਦੀ ਫ੍ਰੀਕੁਐਂਸੀਆਂ ਅੱਡ ਨੇ। GSMA DA ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਉਸ ਹਿਸਾਬ ਨਾਲ ਚਲਦੀਆਂ ਨੇ। ਪਰ ਅੱਗੇ ਆਪਾਂ ਨੂੰ ਸੈਟੇਲਾਈਟ ਨਾਲ ਦੇਖਣ ਨੂੰ ਮਿਲ ਸਕਦੀਆਂ ਨੇ ਫਾਰਵਰਡ ਅਪ। ਉਹਦੇ 'ਚ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਗਰਾਊਂਡ ਸਟੇਸ਼ਨ ਹੁੰਦਾ, ਇੱਕ ਯੂਜ਼ਰ ਟਰਮੀਨਲ ਹੁੰਦਾ, ਇੱਕ ਸੈਟੇਲਾਈਟ ਹੁੰਦਾ। ਗਰਾਊਂਡ ਸਟੇਸ਼ਨ ਤੋਂ ਲੈ ਕੇ ਸੈਟੇਲਾਈਟ ਤੱਕ ਫੋਰਵਰਡ ਅਪ ਲਿੰਕਿੰਗ, ਰਿਵਰਸ ਡਾਊਨ ਲਿੰਕਿੰਗ, ਤੇ ਸੈਟੇਲਾਈਟ ਤੋਂ ਯੂਜ਼ਰ ਟਰਮੀਨਲ 'ਚ ਫਾਰਵਰਡ ਡਾਊਨ ਲਿੰਕਿੰਗ ਤੇ ਰਿਵਰਸ ਅਪ ਲਿੰਕ, ਇਹ ਚੀਜ਼ਾਂ ਹੁੰਦੀਆਂ ਨੇ। ਤੇ ਦੇਖਦੇ ਆ ਕਿ ਜੇ SpaceX ਇੰਡੀਆ ਦੇ ਵਿੱਚ ਆਉਂਦਾ ਹੈਗਾ ਤੇ ਏਅਰਟੈਲ ਨਾਲ ਸਮਝੌਤਾ ਕਰਦਾ, ਉਹਦਾ ਅਸਰ ਕੀ ਪਊਗਾ। ਪਰ ਮੈਨੂੰ ਲੱਗ ਰਿਹਾ ਕਿ ਜੇ SpaceX ਇੰਡੀਆ ਦੇ ਵਿੱਚ ਆਉਂਦਾ ਹੈਗਾ ਤੇ ਜੀਓ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਊਗਾ। ਤੇ ਏਅਰਟੈਲ, ਜਿਵੇਂ ਜੀਓ ਆਉਣ ਕਰਕੇ ਏਅਰਟੈਲ, ਵੋਡਾਫੋਨ, ਆਈਡੀਆ ਵਗੈਰਾ, ਇਹ ਜਿੰਨੀ ਕੰਪਨੀਆਂ ਸੀ ਇਹਨਾਂ ਨੂੰ ਵਿਹਲਾ ਕਰਤਾ ਸੀ ਜੀਓ ਨੇ। ਤੇ ਹੁਣ ਲੋਕ ਇਹ ਵੀ ਚੁਟਕਲੇ ਬਣਾ ਰਹੇ ਨੇ, ਇੰਡੀਆ ਦੇ ਵਿੱਚ ਮੀਮ ਬਣਾ ਰਹੇ ਨੇ ਕਿ ਜੇ SpaceX ਆ ਰਿਹਾ ਹੈਗਾ, ਸਟਾਰਲਿੰਕ ਆ ਰਿਹਾ ਹੈਗਾ, ਤੇ ਇਹ ਏਅਰਟੈਲ ਨਾਲ ਮਿਲ ਕੇ ਇਹ ਜੀਓ ਵਗੈਰਾ ਨੂੰ ਵਿਹਲੇ ਕਰ ਦੇਣਗੇ। ਜੀ, ਦੇਖੋ ਕੌਣ ਵਿਹਲਾ ਹੁੰਦਾ ਕਿ ਕੌਣ ਅੱਗੇ ਨਿਕਲ ਜਾਂਦਾ ਹੈ, ਇਹ ਤਾਂ ਸਮਾਂ ਦੱਸੂਗਾ ਕਿਉਂਕਿ ਹਾਲੇ ਤਾਂ ਸ਼ੁਰੂਆਤਾਂ ਨੇ। ਸੋ ਅਗਲੀ ਖਬਰ ਤੇ ਚਲੀਏ। ਇੱਕ ਪਾਸੇ ਤਾਂ ਆਪਾਂ ਇਹ ਡਿਸਕਸ ਕਰ ਰਹੇ ਹਾਂ ਕਿ ਬਹੁਤ ਤੇਜ਼ ਸਪੀਡ ਵਾਲਾ ਤੇ ਹਰ ਕਿਤੇ ਅਵੇਲੇਬਲ ਰਹਿਣ ਵਾਲਾ ਇੰਟਰਨੈਟ ਜਲਦੀ ਮਿਲੂਗਾ ਭਾਰਤ ਨੂੰ। ਦੂਸਰੇ ਪਾਸੇ ਹਾਲਤ ਇੰਨੀ ਗੰਭੀਰ ਹੈ ਕਿ ਦੁਨੀਆ ਦੇ ਟੌਪ ਦੇ ਪੋਲਿਊਟ ਦੇਸ਼ਾਂ ਦੇ ਸ਼ਹਿਰਾਂ ਦੇ ਵਿੱਚ ਵੱਡੀ ਗਿਣਤੀ ਸ਼ਹਿਰ ਭਾਰਤ ਦੇ ਨੇ। ਜੇ 20 ਦੇ ਵਿੱਚੋਂ ਗੱਲ ਕਰੀਏ ਤਾਂ 13 ਭਾਰਤ ਦੇ ਨੇ। ਕੀ ਕਹਿੰਦੀ ਹੈ ਜੀ ਪੂਰੀ ਖਬਰ? ਹਾਂ ਜੀ, ਜੇ ਆਪਾਂ ਇੰਡੀਆ ਦੇ ਸ਼ਹਿਰਾਂ ਦੀ ਗੱਲ ਕਰਨੀ ਹੋਵੇ ਤਾਂ ਪਹਿਲੇ ਨੰਬਰ ਤੇ ਇਹਨਾਂ ਨੇ ਬਰਨੀਹਾਟ ਰੱਖਿਆਗਾ, ਮੇਘਾਲਿਆ ਦਾ। ਦੂਜੇ ਤੇ ਦਿੱਲੀ, ਜਿਹੜੀ ਕੈਪੀਟਲ ਇੰਡੀਆ ਦੀ। ਮੁੱਲਾਂਪੁਰ ਪੰਜਾਬ, ਜਿਹੜਾ ਲੁਧਿਆਣੇ ਦਾ ਜਿਹੜਾ ਮੁੱਲਾਂਪੁਰ ਹੈ, ਉਹਨੂੰ ਰੱਖਿਆਗਾ। ਚੌਥੇ ਨੰਬਰ ਤੇ ਫਰੀਦਾਬਾਦ ਹੈ, ਹਰਿਆਣੇ ਦਾ। ਪੰਜਵੇਂ ਨੰਬਰ ਤੇ ਲੋਨੀ, UP ਦਾ। ਗਾਜ਼ੀਆਬਾਦ, ਜਿਹੜਾ ਲੋਨੀ ਗਾਜ਼ੀਆਬਾਦ ਵਾਲਾ ਇਲਾਕਾ ਹੋ ਗਿਆ। ਛਠੇ ਨੰਬਰ ਤੇ ਜਿਹੜਾ ਨਈ ਦਿੱਲੀ ਦਾ ਇਲਾਕਾ, ਲੁਟੀਅਨਸ ਦਿੱਲੀ ਹੈ, ਉਹ ਵੀ ਪਿੱਛੇ ਨਹੀਂ ਹੈਗੀ ਆ। ਸੱਤਵੇਂ ਤੇ ਗੁਰੂਗ੍ਰਾਮ ਯਾਨੀ ਕਿ ਗੁੜਗਾਂਵ। 8ਵੇਂ ਤੇ ਸ੍ਰੀ ਗੰਗਾਨਗਰ ਰਾਜਸਥਾਨ ਦਾ ਰੱਖਿਆ ਗਿਆ। 9ਵੇਂ ਤੇ ਗ੍ਰੇਟਰ ਨੋਇਡਾ। 10ਵੇਂ ਤੇ ਬਿਵਾੜੀ ਰਾਜਸਥਾਨ ਦਾ। 11ਵੇਂ ਤੇ ਮੁਜ਼ੱਫਰਨਗਰ ਵੈਸਟ UP ਦਾ। 12ਵੇਂ ਤੇ ਹਨੂਮਾਨਗੜ੍ਹ ਤੇ 13ਵੇਂ ਤੇ ਨੋਇਡਾ UP। ਹੁਣ ਇਹਦੇ 'ਚ ਇਹ ਦੇਖਣਾ ਪਊਗਾ ਕਿ ਇਹ ਚੱਕਰ ਕੀ ਹੈ। ਇਹਦੇ 'ਚ ਜ਼ਿਆਦਾਤਰ ਜੇ ਆਪਾਂ ਕਹੀਏ ਕਿ ਜਿਹੜਾ PM ਜਿਹਨੂੰ ਕਹਿੰਦੇ ਹੈਗੇ ਆ,
ਉਹਦੇ ਅਕੋਰਡਿੰਗ ਹੀ ਇਹ ਕੱਢਿਆ ਗਿਆ। ਜਿਹੜਾ PM 2.5 ਹੁੰਦਾ ਹੈ ਉਹਦਾ 70 ਕਿਤੇ ਨੇ AQI ਜਿਹੜਾ 에ਅਰ ਕੁਆਲਿਟੀ ਹੁੰਦੀ ਹੈ ਇੰਡੈਕਸ ਹੁੰਦਾ, ਉਹਦੇ ਅਨੁਸਾਰ ਹੀ ਇਹਨਾਂ ਨੂੰ ਰੱਖਿਆ ਗਿਆ ਹੈਗਾ। ਤੇ ਆਪਾਂ ਨੂੰ ਪਤਾ ਹੈ ਕਿ ਜਦੋਂ ਨਵੰਬਰ ਦਾ ਮਹੀਨਾ ਸੀਗਾ, ਦਸੰਬਰ ਦਾ ਮਹੀਨਾ ਸੀਗਾ, ਉਦੋਂ ਦਿੱਲੀ ਦੀ ਜਿਹੜੀ 에ਅਰ ਕੁਆਲਿਟੀ ਸੀ ਉਹ ਕਿੰਨੀ ਖਰਾਬ ਸੀਗੀ। ਪੰਜਾਬ ਅਤੇ ਚੰਡੀਗੜ੍ਹ ਦੀ 에ਅਰ ਕੁਆਲਿਟੀ ਵੀ ਖਾਸੀ ਡਿਬੇਟੇਬਲ ਬਣੀ ਸੀ। ਪੰਜਾਬ ਦੇ ਕਈ ਸ਼ਹਿਰਾਂ ਦਾ AQI 300 ਪਾਰ ਸੀਗਾ, 400 ਦੇ ਨੇੜੇ ਤੇੜੇ ਵੀ ਰਿਹਾ। ਲੁਧਿਆਣਾ ਆਪਾਂ ਨੂੰ ਪਤਾ ਇੰਡਸਟਰੀਲਾਈਜ਼ ਹੋ ਚੁੱਕਿਆ ਹੈਗਾ, ਇਸ ਕਰਕੇ ਮੁੱਲਾਂਪੁਰ ਦਾ ਨਾਂ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਮੁੱਲਾਂਪੁਰ ਦਾਖਾ ਬੇਸਿਕਲੀ ਸ਼ਾਇਦ ਉਹ ਪਹਿਲਾਂ ਪਿੰਡ ਹੀ ਹੁੰਦਾ ਸੀਗਾ ਮੇਰੇ ਹਿਸਾਬ ਨਾਲ ਤਾਂ ਮੁੱਲਾਂਪੁਰ ਦਾਖਾ, ਪਰ ਅੱਜ ਕੱਲ ਜੀ ਤਾਂ ਜੀ ਜੀ ਉੱਥੇ ਜਿਸ ਹਿਸਾਬ ਦੀ ਡਿਵੈਲਪਮੈਂਟ ਹੈਗੀ ਆ ਇੰਡਸਟਰੀਅਲ ਉਹ ਸਾਰਾ ਉਹ ਮੈਨੂੰ ਚੱਕਰ ਲੱਗ ਰਿਹਾ ਹੈਗਾ ਲੁਧਿਆਣੇ ਦਾ। ਤਾਂ ਬਾਕੀ ਤਾਂ ਹਨੂੰਮਾਨਗੜ੍ਹ ਗੰਗਾਨਗਰ ਦਾ ਸਮਝ ਨਹੀਂ ਆ ਰਿਹਾ ਮੈਨੂੰ ਕੀ ਹਿਸਾਬ ਕਿਤਾਬ ਹੈ, ਕਿਉਂਕਿ ਸ਼ਾਇਦ ਉੱਥੇ ਇਹ ਸਕਦਾ ਹੈਗਾ ਕਿ ਹਵਾ ਕਰਕੇ ਤੇ ਜਿਹੜੇ 에ਅਰ ਹੁੰਦੀ ਉਹਦੇ ਚ ਜਿਹੜਾ ਪਾਰਟੀਕਲ ਡਸਟ ਪਾਰਟੀਕਲ ਹੁੰਦਾ ਉਹਦੇ ਕਰਕੇ ਕੁਛ ਨਾ ਕੁਛ ਚੱਕਰ ਹੈਗਾ। ਤੇ ਇਹਨਾਂ ਦੀ 에ਅਰ ਕੁਆਲਿਟੀ ਇੰਨੀ ਖਰਾਬ ਹੈਗੀ ਆ ਕਿ WHO ਕਹਿ ਰਿਹਾ ਹੈਗਾ ਕਿ ਇਹ ਹਰ ਮਤਲਬ ਤੀਜੇ ਬੰਦੇ ਦੇ ਜਿਹੜਾ ਹੈਲਥ ਹੈਗੀ ਆ ਉਹਨੂੰ ਅਫੈਕਟ ਕਰ ਰਹੇ ਨੇ। ਇਹ ਗੱਲ ਕਹੀ ਜਾ ਰਹੀ ਹੈਗੀ ਆ ਹੁਣ। ਮਤਲਬ ਜੀ ਇਹਨੂੰ 에ਅਰ ਕੁਆਲਿਟੀ ਨੂੰ ਸੁਧਾਰਨ ਵਾਸਤੇ ਇੰਡੀਆ ਕੋਲ ਉਦਾਂ ਕੋਈ ਠੋਸ ਪਾਲਿਸੀ ਤਾਂ ਹੈ ਨਹੀਂ। ਦੇਖਦੇ ਆ ਕਿ ਸਰਕਾਰ ਕੀ ਇਹਦੇ ਤੇ ਰਿਐਕਟ ਕਰਦੀ ਹੈਗੀ ਆ। ਹਾਲਾਂਕਿ ਜਿਹੜੇ ਜੇ ਆਪਾਂ ਗੱਲ ਕਰਨੀ ਹੋਵੇ ਕਿ ਕਿਹੜੇ ਮੁਲਕ ਸਭ ਤੋਂ ਸਾਫ਼ ਨੇ, ਉਹਨਾਂ ਬਾਰੇ ਵੀ ਮਾੜੀ ਮੋਟੀ ਜਾਣਕਾਰੀ ਦਿੱਤੀ ਗਈ ਹੈਗੀ ਆ। ਤੇ ਇਹਦੇ ਚ ਜਿਹੜਾ ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਫਿਜੀ ਹੈ, ਪਾਪੂਆ ਨਿਊ ਗਿਨੀ ਹੈ, ਨੋਰੂ ਹੈ, ਕਿਰੀਬਾਤੀ ਹੈ, ਮਾਈਕਰੋਨੇਸ਼ੀਆ ਹੈ, ਮਾਰਸ਼ਲ ਆਈਲੈਂਡ ਹੈ। ਇਹ ਇਦਾਂ ਦੇ 14 ਮੁਲਕ ਨੇ ਜਿਹੜੇ ਕਿ ਸਭ ਤੋਂ ਜ਼ਿਆਦਾ ਸਾਫ਼, ਜਿਨ੍ਹਾਂ ਦੀ ਜਿਹੜੀ 에ਅਰ ਕੁਆਲਿਟੀ ਉਹ ਸਭ ਤੋਂ ਜ਼ਿਆਦਾ ਸਾਫ਼ ਹੈਗੀ ਆ। ਜੀ ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਬਦਲਾਵ ਠਾਠਾ ਮਾਰ ਰਿਹਾ ਹੈ। ਇੱਧਰ ਪੰਜਾਬ 'ਚ ਤਾਂ ਕਹਿੰਦੇ ਹੁੰਦੇ ਨੇ ਕਿ ਬਦਲਾਵ ਸਦਾਈ ਹੋ ਗਿਆ, ਪਰ ਜਿਹੜਾ ਦਿੱਲੀ ਵਾਲਾ ਬਦਲਾਅ ਹੈ ਉਹਦੇ ਤੇ ਇੱਕ ਹੋਰ ਕਾਰਵਾਈ ਹੋਣ ਜਾ ਰਹੀ ਹੈ। ਦਿੱਲੀ ਕੋਰਟ ਕੀ ਕਹਿ ਰਹੀ ਹੈ ਕਿ ਕੇਜਰੀਵਾਲ ਦੇ ਉੱਪਰ ਮਾਮਲਾ ਦਰਜ ਕਰੋ, ਗਲਤ ਇਸਤੇਮਾਲ ਹੋਇਆ ਸਰਕਾਰੀ ਪੈਸੇ ਦਾ। ਕੀ ਹੈ ਜੀ ਪੂਰੀ ਖਬਰ? ਦੇਖੋ ਇਹ ਜਿਹੜੀ ਯਾਚਕਾ ਇਹ ਰਾਓ ਜੈਵਨਿਊ ਕੋਰਟ 'ਚ 6 ਸਾਲ ਪਹਿਲਾਂ ਲਾਈ ਗਈ ਸੀਗੀ 2019 'ਚ। ਉਹਦੇ 'ਚ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਹੈਗੇ ਅਰਵਿੰਦ ਕੇਜਰੀਵਾਲ, ਉਹਨਾਂ ਦੇ ਜਿਹੜੇ ਸਾਬਕਾ ਵਿਧਾਇਕ ਗੁਲਾਬ ਸਿੰਘ ਤੇ ਨੀਤਿਕਾ ਸ਼ਰਮਾ, ਇਹਨਾਂ ਨੇ ਵੱਡੇ ਵੱਡੇ ਹੋਰਡਿੰਗ ਲਾ ਕੇ ਜਨਤਾ ਦੇ ਪੈਸਿਆਂ ਦਾ ਦੁਰਉਪਯੋਗ ਕੀਤਾ ਸੀਗਾ। ਤੇ ਉਸ ਟਾਈਮ ਜਿਹੜੀ ਅਦਾਲਤ ਨੇ FIR ਦਰਜ ਕਰਨ ਤੋਂ ਨਾ ਕਰ ਦਿੱਤੀ ਸੀ, ਪਰ ਹੁਣ ਕਿਤੇ ਨਾ ਕਿਤੇ ਜਿਹੜਾ ਸਰਕਾਰ ਕਹਿ ਰਹੀ ਹੈ ਕਿ ਇਹਦੇ ਤੇ ਅਸੀਂ ਕਾਰਵਾਈ ਕਰਾਂਗੇ। ਮਤਲਬ ਜਿਹੜੀ ਅਦਾਲਤ ਹੈ ਰਾਓ ਜੈਵਨਿਊ ਕੋਰਟ ਆ ਉਹ ਕਹਿ ਰਹੀ ਹੈ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ। ਤੇ ਕਿਹਾ ਜਿਹੜਾ ਪੂਰਾ 2024 ਦਾ ਪੂਰਾ ਡਾਇਰੈਕਟੋਰੇਟ ਆਫ ਇਨਫੋਰਮੇਸ਼ਨ ਐਂਡ ਪਬਲਿਸਿਟੀ ਨੇ ਕਿਹਾ ਹੈਗਾ ਕਿ ਆਪਨੇ ਜਿਹੜੇ ਰਾਜਨੀਤਿਕ ਵਿਗਿਆਪਨ ਦਿੱਤੇ ਉਹਨਾਂ 'ਚ 163 ਕਰੋੜ ਰੁਪਏ ਦੀ ਗੱਲ ਕਹੀ ਗਈ ਹੈਗੀ, ਇਹ ਵਾਪਸ ਲਏ ਜਾਣ ਵਿਆਜ ਸਮੇਤ, ਇਹ ਗੱਲ ਕਹੀ ਜਾ ਰਹੀ ਹੈ। ਤੇ ਜਿਹੜਾ ਪੈਸਾ ਹੈਗਾ ਆਮ ਆਦਮੀ ਪਾਰਟੀ ਪੰਜਾਬ 'ਚ ਵੀ ਖਾਸਾ ਮੀਡੀਆ ਦੇ ਇਸ ਦਾ ਖਾਸਾ ਖਰਚ ਕਰੀ ਰਹੀ ਹੈ। ਤੇ ਮੈਨੂੰ ਲੱਗਦਾ ਕਿ ਇੱਥੇ ਵੀ ਇਹ ਇਸ਼ੂ ਤਾਂ ਬਣੂਗਾ। ਬਾਕੀ ਅਰਵਿੰਦ ਕੇਜਰੀਵਾਲ 2019 ਚ ਜਦੋਂ ਪੈਟੀਸ਼ਨ ਪਾਈ ਗਈ ਉਦੋਂ ਤਾਂ ਉਹ ਤਾਕਤ 'ਚ ਹੁੰਦੇ ਸੀ, ਉਹਦੇ ਤੋਂ ਕਿਸੇ ਨੇ ਕੁਝ ਨਹੀਂ ਕਿਹਾ। ਹੁਣ ਤਾਂ ਕੋਰਟ ਵਾਲੇ ਵੀ ਸਵਾਦ ਲੈ ਰਹੇ ਨੇ, ਅਦਾਲਤਾਂ ਵਾਲੇ ਵੀ ਸਵਾਦ ਲੈ ਰਹੇ ਨੇ, ਕਹਿ ਰਹੇ ਨੇ ਕਿ ਹਾਂ FIR ਕਰੋ ਇਸ ਮਾਮਲੇ 'ਚ। FIR ਹੋਣੀ ਚਾਹੀਦੀ। 6 ਸਾਲ ਬਾਅਦ ਉਸ ਮਾਮਲੇ 'ਚ FIR ਹੋ ਰਹੀ ਹੈ। ਅਗਲੀ ਖਬਰ ਵੱਲ ਜੇਕਰ ਚੱਲੀਏ ਤਾਂ RSS ਦੇ ਵੱਡੇ ਆਗੂ ਨੇ ਦੱਤਾਤਰੇਏ, ਉਹ ਕਹਿੰਦੇ ਨੇ ਕਿ ਭਾਰਤ ਨੂੰ ਭਾਰਤ ਹੀ ਕਹੋ, ਇੰਡੀਆ ਨਹੀਂ ਕਹਿਣਾ ਚਾਹੀਦਾ। ਇਹ ਕਿਉਂ ਕਹਿ ਰਹੇ ਨੇ? ਦੇਖੋ ਜਿਹੜੇ ਦੱਤਾਤਰੇਏ ਹੋਸਬਾਲੇ ਹੈਗੇ ਆ ਉਹ RSS ਦੇ ਸਰਕਾਰਵਾਹਕ ਨੇ, ਯਾਨੀ ਕਿ ਤੁਸੀਂ ਇੱਕ ਹਿਸਾਬ ਨਾਲ ਕਹਿ ਸਕਦੇ ਹੋ ਕਿ ਵਰਕਿੰਗ ਪ੍ਰੈਜ਼ੀਡੈਂਟ ਨੇ। ਮਤਲਬ ਆਫਟਰ ਮੋਹਨ ਭਾਗਵਤ ਜਿਹੜੇ ਦੱਤਾਤਰੇਏ ਹੋਸਬਾਲੇ ਹੈਗੇ ਆ ਉਹਨਾਂ ਦੀ ਠੀਕ ਠਾਕ ਪਾਵਰ ਹੈਗੀ ਆ। ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਤੇ ਲਗਾਤਾਰ ਆਪਾਂ ਨੂੰ ਹਿੰਦੀ ਵਾਲੀ ਡਿਬੇਟ ਦਾ ਵੀ ਪਤਾ ਹੀ ਹੈ ਕਿ ਜਿਸ ਹਿਸਾਬ ਨਾਲ ਇਹਨਾਂ ਨੇ ਹਿੰਦੀ ਦੀ ਡਿਬੇਟ ਚਲਾ ਰੱਖੀ ਹੈ, ਉਸੇ ਹਿਸਾਬ ਨਾਲ ਇਹਨਾਂ ਨੇ ਜਿਹੜਾ ਇੰਡੀਆ ਦੀ ਜਿਹੜੀ ਹਿਸਟਰੀ ਹੈ ਉਹਨੂੰ ਵੀ ਰੀਰਾਈਟ ਕਰਨ ਦਾ ਪ੍ਰੋਜੈਕਟ ਚਲਾ ਰੱਖਿਆ, ਦੁਬਾਰਾ ਤੋਂ ਲਿਖਣ ਦਾ ਪ੍ਰੋਜੈਕਟ ਚਲਾ ਰੱਖਿਆ। ਤੇ ਇੱਕ ਪ੍ਰੋਜੈਕਟ ਇਹਨਾਂ ਦਾ ਇਹ ਵੀ ਹੈ ਕਿ ਜਿਹੜਾ ਮੁਲਕ ਹੈ ਇਹਦੇ ਅੱਡ-ਅੱਡ ਥਾਵਾਂ ਦੇ ਅੱਡ-ਅੱਡ ਸ਼ਹਿਰਾਂ ਦੇ ਨਾਂ ਬਦਲੇ ਜਾਣ। ਹੁਣ ਤਾਂ ਇਹ ਕਹਿ ਰਹੇ ਨੇ ਕਿ ਮੁਲਕ ਜਿਹਨੂੰ ਇੰਡੀਆ ਦੈਟ ਇਜ਼ ਭਾਰਤ ਕਹਿ ਕੇ ਕਦੇ ਕਿਹਾ ਜਾਂਦਾ ਸੀਗਾ, ਉਹਨੂੰ ਕਹਿ ਰਹੇ ਨੇ ਕਿ ਇਕੱਲਾ ਭਾਰਤ ਹੈ, ਇੰਡੀਆ ਦੈਟ ਇਜ਼ ਭਾਰਤ ਨਹੀਂ ਹੈ। ਇੰਡੀਆ ਨਾਮ ਤੋਂ ਇਹਨਾਂ ਨੂੰ ਦਿੱਕਤ ਹੋ ਰਹੀ ਹੈ, ਕਹਿ ਰਹੇ ਨੇ ਇਹ ਤਾਂ ਵਿਦੇਸ਼ੀਆਂ ਨੇ ਦਿੱਤਾ ਹੋਇਆ ਸਾਨੂੰ, ਸਾਡਾ ਅਸਲੀ ਨਾਮ ਤਾਂ ਭਾਰਤ ਹੈ। ਜਦ ਕਿ ਆਪਾਂ ਨੂੰ ਪਤਾ ਹੈ ਕਿ ਭਾਰਤ ਤੇ ਵੀ ਖਾਸੀ ਡਿਬੇਟ ਹੈ, ਡਿਬੇਟੇਬਲ ਬਹੁਤ ਸਾਰੀਆਂ ਡਿਬੇਟਾਂ ਚੱਲਦੀਆਂ ਨੇ ਭਾਰਤ ਤੇ ਵੀ। ਤੇ ਪਰ ਖੈਰ ਇਹਨਾਂ ਦਾ ਆਪਣਾ ਏਜੰਡਾ ਹੈਗਾ ਹਿੰਦੂਤਵਾ ਦਾ। ਹਿੰਦੂਤਵਾ ਦੇ ਨਾਂ ਦੇ ਵਿੱਚ ਇਹ ਡਰਾਈਵ ਕਰਦੇ ਨੇ ਰਾਮਾਇਣ ਤੋਂ। ਰਾਮਾਇਣ ਕਹਿੰਦੇ ਕਿ ਭਾਰਤ ਤੋਂ ਭਾਰਤ ਬਣਿਆਗਾ, ਜਿਹੜਾ
ਰਾਮ ਮਹਾਭਾਰਤ ਦੇ ਵਿੱਚ ਜਿਹੜੇ ਭਗਵਾਨ ਰਾਮ ਹੋਏ, ਉਹਨਾਂ ਦੇ ਜਿਹੜੇ ਭਰਾ ਸੀਗੇ ਭਰਤ, ਉਸ ਦੇ ਨਾਂ ਤੇ ਇਹ ਭਾਰਤ ਨਾਂ ਪਿਆ। ਇਹ ਚੀਜ਼ਾਂ ਨੂੰ ਇਹ ਹਿਸਟਰੀ ਨੂੰ ਡਰਾਈਵ ਕਰਦੇ ਨੇ ਇਸ ਹਿਸਾਬ ਨਾਲ। ਆਪਾਂ ਨੂੰ ਪਤਾ ਕਿ ਜਿਵੇਂ ਇੰਡੀਆ ਨਾਂ ਤੇ ਜਿਹੜੇ ਥਿਊਰੀ ਹੈਗੇ ਉਹ ਇੰਡਸ ਤੇ ਉਹ ਉਸ ਹਿਸਾਬ ਨਾਲ ਡਰਾਈਵ ਕਰਦੇ ਨੇ, ਤੇ ਉਹ ਇੰਡਸ ਤੋਂ ਇੰਡੀਆ ਨਾਂ ਦੀ ਇੱਕ ਪੂਰੀ ਕਹਾਣੀ ਚੱਲਦੀ ਹੈਗੀ ਆ। ਇੱਕ ਦੋ ਚੀਜ਼ਾਂ ਹੋਰ ਨੇ ਉਹਦੇ 'ਚ ਇੰਡੀਆ ਨਾਂ ਪਿੱਛੇ, ਪਰ ਜਿਹੜਾ ਇੰਡਸ ਤੋਂ ਇੱਧਰ ਰਹਿੰਦੇ ਸੀ ਉਹਨਾਂ ਨੂੰ ਇੰਡੀਆ ਕਿਹਾ ਗਿਆ, ਉਸ ਇਲਾਕੇ ਨੂੰ। ਬਾਕੀ ਤਾਂ ਹੋਰ ਸਾਰੀਆਂ ਕਹਾਣੀਆਂ ਨੇ, ਪਰ ਇਹਨਾਂ ਨੇ ਜਿਹੜਾ ਆਪਣਾ ਨੈਰੇਟਿਵ ਹੈ ਮਹਾਭਾਰਤ ਤੇ ਰਾਮਾਇਣ ਤੋਂ ਹੀ ਸਿਰਜਣਾ ਹੈਗਾ। ਮਹਾਭਾਰਤ ਤੋਂ ਇਹਨਾਂ ਨੇ ਤੇ ਵੇਦਾਂ ਤੋਂ ਇਹਨਾਂ ਨੇ ਸਰਸਵਤੀ ਨਦੀ ਚੱਕ ਰੱਖੀ ਹੈਗੀ ਆ। ਹਿਸਟਰੀ, ਇੰਡੀਆ ਦੀ ਹਿਸਟਰੀ ਕਹਿੰਦੀ ਹੈ ਕਿ ਇੱਥੇ ਇੰਡਸ ਵੈਲੀ ਸਿਵਲਾਈਜੇਸ਼ਨ ਸੀਗੀ। ਇਹ ਅੱਜ ਕੱਲ ਹਿਸਟਰੀ ਐਂਸ਼ੀਐਂਟ ਇੰਡੀਆ ਦੀ ਹਿਸਟਰੀ ਨੂੰ ਰੀਰਾਈਟ ਕਰਦੇ ਆ, ਇਹ ਕਹਿ ਰਹੇ ਨੇ ਕਿ ਨਹੀਂ ਇੱਥੇ ਤਾਂ ਸਰਸਵਤੀ ਵੈਲੀ ਸਿਵਲਾਈਜੇਸ਼ਨ ਸੀ, ਤੇ ਆਪਣੇ ਹਿਸਾਬ ਨਾਲ ਇਹ ਚੀਜ਼ਾਂ ਨੂੰ ਸਿਰਜ ਰਹੇ ਨੇ। ਇਸੇ ਹਿਸਾਬ ਨਾਲ ਜੇ ਆਪਾਂ ਮੈਡੀਵਲ ਹਿਸਟਰੀ ਦੀ ਗੱਲ ਕਰੀਏ, ਤੇ ਮੈਡੀਵਲ ਹਿਸਟਰੀ 'ਚ ਆਪਾਂ ਨੂੰ ਪਤਾ ਮੁਗਲਾਂ ਤੇ ਇਹ ਲਗਾਤਾਰ ਹਮਲੇ ਕਰ ਰਹੇ ਨੇ, ਤੇ ਮੁਗਲਾਂ ਨੂੰ ਲੈ ਕੇ ਇਹ ਖਾਸੇ ਹਮਲਾਵਰ ਨੇ, ਤੇ ਇਹ ਉਸ ਚੀਜ਼ ਨੂੰ ਵੀ ਰੀਰਾਈਟ ਕਰ ਰਹੇ ਨੇ। ਕਹਿੰਦੇ ਕਿ ਜਿਹੜਾ ਯੁੱਧ ਹੋਇਆ ਸੀ ਮਹਾਰਾਣਾ ਪ੍ਰਤਾਪ ਦਾ, ਉਹਦੇ 'ਚ ਮਹਾਰਾਣਾ ਪ੍ਰਤਾਪ ਹਾਰੇ ਹੀ ਨਹੀਂ ਮੁਗਲਾਂ ਖਿਲਾਫ, ਹੈ ਤਾਂ ਫਿਰ ਉਹ ਹਾਰੇ ਸੀ ਉਦੋਂ, ਉਸੇ ਕਰਕੇ ਤਾਂ ਫਿਰ ਉਹ ਜੰਗਲਾਂ 'ਚ ਉਹਨਾਂ ਨੂੰ ਛਿਪਣਾ ਪਿਆ ਸੀਗਾ। ਪਰ ਇਹ ਹਿਸਟਰੀ ਨੂੰ ਰੀਰਾਈਟ ਕਰ ਰਹੇ ਨੇ, ਮੁਗਲਾਂ ਨੂੰ ਪੂਰਾ ਵਿਲਨ ਬਣਾ ਰਹੇ ਨੇ। ਆਪਾਂ ਨੂੰ ਔਰੰਗਜ਼ੇਬ ਵਾਲਾ ਸਾਰਾ ਕਿੱਸਾ ਪਤਾ ਹੀ ਹੈ, ਅੱਜ ਦੇ ਬੁਲੇਟਿਨ 'ਚ ਵੀ ਆਪਣੇ 'ਚ ਖਬਰ ਹੈਗੀ ਆ ਮਹਾਰਾਸ਼ਟਰ ਤੋਂ। ਤੇ ਉਹ ਵੀ ਮੈਂ ਕਹਿੰਦਾ ਕਿ ਇੱਕ ਵਾਰ ਨਾਲ ਲੈ ਲੈਂਦੇ, ਕਿਉਂਕਿ ਆਪਾਂ ਇਹ ਜਿਹੜਾ ਇਹਨਾਂ ਦਾ ਨਾਂ ਬਦਲਣ ਦਾ, ਇਤਿਹਾਸ ਬਦਲਣ ਦਾ ਇਹਨਾਂ ਦਾ ਪ੍ਰੋਜੈਕਟ, ਇਹਦੇ ਬਾਰੇ ਗੱਲ ਹੋਈ ਜਾਊਗੀ। ਮਹਾਰਾਸ਼ਟਰ ਦੇ ਵਿੱਚ ਇੱਕ ਬਹਿਸ ਚੱਲੀ ਹੋਈ ਹੈ ਔਰੰਗਜ਼ੇਬ ਦੀ ਕਬਰ ਤੇ। ਇੱਕ ਫਿਲਮ ਆਈ ਸੀ, ਆਪਾਂ ਨੂੰ ਪਤਾ ਹੈ, ਜਿਹੜੀ ਨਵੀਂ ਫਿਲਮ ਆਈ ਸੀ, ਮੈਂ ਉਹਦਾ ਨਾਂ ਭੁੱਲ ਰਿਹਾਗਾ, ਉਹਦੇ 'ਚ ਸੰਭਾਜੀ ਸ਼ਾਇਦ ਇਸ ਕਿਸਮ ਦੀ ਫਿਲਮ ਸੀਗੀ। ਤੇ ਉਸ ਤੋਂ ਬਾਅਦ ਇੱਕ ਪੂਰੀ ਡਿਬੇਟ ਛਿੜੀ ਹੋਈ ਹੈ, ਜਿਹਦੇ 'ਚ ਕਿਹਾ ਜਾ ਰਿਹਾ ਹੈਗਾ ਕਿ ਜਿਹੜੀ ਔਰੰਗਜ਼ੇਬ ਦੀ ਕਬਰ ਹੈ ਉਹ ਹਟਾਈ ਜਾਣੀ ਚਾਹੀਦੀ, ਤੇ ਉੱਥੇ ਜਿਹੜੇ ਲੋਕ ਸੀਗੇ ਉਹ ਪਹੁੰਚ ਵੀ ਗਏ ਸੀਗੇ। ਇਹ ਜਿਹੜੀ ਮਹਾਰਾਸ਼ਟਰ ਦੇ 17 'ਚ ਇਹ ਔਰੰਗਜ਼ੇਬ ਦੀ ਕਬਰ ਹੈ, ਸੰਭਾਜੀ ਨਗਰ ਜ਼ਿਲ੍ਹੇ ਦੇ ਖੁਲਦਾਬਾਦ ਦੇ ਵਿੱਚ। ਇਹ ਔਰੰਗਜ਼ੇਬ ਦੀ ਕਬਰ ਹਟਾਉਣ ਲਈ ਇਸਨੇ ਮਹਾਰਾਸ਼ਟਰ ਦੇ ਜਿਹੜੇ ਸੀਐਮ ਇਹਨੇ ਕਹੀ ਹੈ, ਇਹਨੇ ਇੱਕ ਹੋਰ ਗੱਲ ਕਹੀ ਹੈ। ਇਹਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ASI ਨੇ ਇਹਨੂੰ ਸੰਰਖਣ ਦਿੱਤਾ ਸੀ ਕਬਰ ਨੂੰ, ਔਰੰਗਜ਼ੇਬ ਦੀ ਨਹੀਂ। ਹੁਣ ਦੱਸੋ, ਜਿਹੜਾ ਇੰਡੀਆ ਦਾ ਬਾਦਸ਼ਾਹ ਰਿਹਾ ਹੋਵੇ, ਇੰਡੀਆ ਤੇ ਜਿਸਨੇ ਰਾਜ ਕੀਤਾ ਹੋਵੇ, ਉਮਰ ਜਾਣ ਤੋਂ ਬਾਅਦ ਉਹਦੇ ਕਬਰ ਤਾਂ ਇੱਥੇ ਹੀ ਬਣੂਗੀ, ਔਰ ਕਿੱਥੇ ਬਣੂਗੀ? ਹੁਣ ਉਹਦੀ ਕਬਰ ਹਟਾਉਣ ਤੱਕ ਜਾ ਰਹੇ ਨੇ। ਉਸ ਟਾਈਮ ਤੇ ਤੁਹਾਡੇ 'ਚ ਤਾਕਤ ਹੁੰਦੀ ਤੇ ਤੁਸੀਂ ਉਹਨੂੰ ਤਾਕਤ ਤੋਂ ਹੀ ਹਟਾ ਦਿੰਦੇ। ਉਨੀ ਤਾਕਤ ਤਾਂ ਸੀ ਨਹੀਂ, ਉਹ ਰਾਜ ਕਰਕੇ ਤੁਹਾਡੇ ਤੇ ਚਲੇ ਗਏ। 500-600 ਸਾਲ ਬਾਅਦ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਦੀ ਕਬਰ ਹਟਾਣੀ ਹੈ। ਮਤਲਬ ਜਿਹੜਾ ਬੰਦਾ 500-600 ਸਾਲ ਪਹਿਲਾਂ ਮਰ ਗਿਆ, ਉਹਦੀ ਕਬਰ ਤੁਸੀਂ ਹੁਣ ਹਟਾਉਣ ਦੀ ਗੱਲ ਕਰ ਰਹੇ ਹੋ। ਆਪਾਂ ਨੂੰ ਪਤਾ ਕਿ ਔਰੰਗਜ਼ੇਬ ਦੀ ਹਿਸਟਰੀ ਡਿਬੇਟੇਬਲ ਹੈ। ਆਪਾਂ ਨੂੰ ਪਤਾ ਆਪਣੇ ਸਿੱਖ ਇਤਿਹਾਸ ਦੇ ਵਿੱਚ ਵੀ ਔਰੰਗਜ਼ੇਬ ਦਾ ਖਾਸਾ ਜ਼ਿਕਰ ਹੈ, ਉਹਨੇ ਕਿਸ ਹਿਸਾਬ ਦੀ ਕਰੂਰਤਾ ਕੀਤੀ ਹੈ, ਉਸ ਬਾਰੇ ਵੀ ਆਪਾਂ ਨੂੰ ਪਤਾ ਹੈ ਕਿ ਪਰ ਫਿਰ ਵੀ ਸਿੱਖ ਕਦੇ ਵੀ ਇਹ ਨਹੀਂ ਕਹਿਣਗੇ ਕਿ ਔਰੰਗਜ਼ੇਬ ਦੀ ਕਬਰ ਨੂੰ ਢਾ ਦਿਓ ਜਾ ਕੇ। ਉਹ ਇੱਕ ਹਿਸਟੋਰੀਕਲ ਟਕਰਾ ਹੈਗਾ, ਉਹ ਰਜਿਸਟਰਡ ਹੈਗਾ। ਹੁਣ ਬੰਦਾ ਮਰ ਗਿਆ। ਆਪਾਂ ਨੂੰ ਪਤਾ ਹੈ ਕਿ ਆਪਣੇ ਤਾਂ ਜਿਹੜੇ ਭਾਈ ਕਨਈਆ ਸਿੰਘ ਜੀ ਸੀਗੇ, ਉਹ ਮਸ਼ਹੂਰੀ ਸੀ। ਉਹ ਤਾਂ ਜਦੋਂ ਯੁੱਧ ਠਹਿਰ ਜਾਂਦਾ ਸੀਗਾ, ਉਦੋਂ ਜਿਹੜੇ ਦੁਸ਼ਮਣ ਖੇਮੇ ਸੀਗੇ ਉਹਨਾਂ ਨੂੰ ਵੀ ਪਾਣੀ ਪਿਆਉਂਦੇ ਸੀਗੇ, ਆਪਣਿਆਂ ਨੂੰ ਵੀ ਪਾਣੀ ਪਿਆਉਂਦੇ ਸੀਗੇ, ਮਰਮ ਪੱਟੀਆਂ ਵੀ ਕਰਦੇ ਸੀਗੇ। ਅੰਤਮ ਸੰਸਕਾਰ ਸਿੱਖਾਂ ਨੇ ਕਿਤਨੀ ਵਾਰ ਆਪਣੇ ਦੁਸ਼ਮਣਾਂ ਦੇ ਅੰਤਮ ਸੰਸਕਾਰ ਕੀਤੇ ਹੋਏ ਆ, ਉਹ ਸਾਰੀ ਗੱਲ ਆਪਾਂ ਨੂੰ ਪਤਾ ਹੈ। ਤੇ ਇਹ ਜਿਹੜਾ ਹਿੰਦੂਤਵਾ ਹੈਗਾ, ਇਹ ਕਿਤੇ ਨਾ ਕਿਤੇ ਪਲੇ ਕਰ ਰਿਹਾ ਹੈਗਾ। ਤੇ ਮੈਨੂੰ ਲੱਗਦਾ ਕਿ ਇਸੇ ਕਰਕੇ ਇਹ ਇੰਡੀਆ ਨਾਮ ਤੋਂ ਇਹਨਾਂ ਨੂੰ ਦਿੱਕਤ ਹੈ, ਭਾਰਤ ਬਣਾਉਣ ਤੇ ਤੁਲੇ ਹੋਏ ਨੇ। ਇਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਥਾਂ ਤੇ ਸਰਸਵਤੀ ਰਿਵਰ ਸਿਵਲਾਈਜੇਸ਼ਨ ਬਣਾਉਣ ਲਈ ਤੁਲੇ ਹੋਏ ਨੇ। ਮੈਡੀਵਲ ਜਿਹੜਾ ਪਾਰਟ ਹੈ, ਜਿਹਨੂੰ ਮੱਧਯੁਗੀਨ ਜਿਹੜਾ ਇਤਿਹਾਸ ਕਹਿੰਦੇ ਆ, ਉਹਦੇ 'ਚ ਮੁਗਲਾਂ ਦਾ ਨਾਂ ਹਟਾਉਣ 'ਚ ਫਿਰਦੇ ਨੇ। ਤੇ ਜਿਹੜਾ ਮਾਡਰਨ ਹਿਸਟਰੀ ਹੈਗੀ, ਜਿਹਦੇ 'ਚ ਪੂਰਾ ਇੰਡੀਆ ਦਾ ਫਰੀडम ਸਟਰਗਲ ਹੈ, ਉਹਦੇ 'ਚ ਇਹ RSS ਵਾਲੇ ਕਦੇ ਲੜੇ ਤਾਂ ਹੈ ਨਹੀਂ। ਵੀਰ ਸਾਵਰਕਰ ਹੋ ਰਹੀ ਤਾਂ ਮਾਫੀਆ ਮੰਗਦੇ ਫਿਰਦੇ ਹੁੰਦੇ ਸੀਗੇ, ਤੇ RSS ਦਾ ਸਟੈਂਡ ਸੀਗਾ ਕਿ ਸਾਨੂੰ ਤਾਂ ਬ੍ਰਿਟਿਸ਼ ਦਾ ਸਾਥ ਦੇਣਾ ਚਾਹੀਦਾ। ਤੇ ਹੁਣ ਉਹਨੂੰ ਵੀ ਰੀਰਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਈ ਸਾਰੇ ਨਵੇਂ ਬੰਦੇ ਲਿਆ ਕੇ, ਕਿ ਦੇਖੋ ਅਸੀਂ ਵੀ ਫਰੀडम ਸਟਰਗਲ 'ਚ ਪਾਰਟਿਸਿਪੇਟ ਕੀਤਾ ਸੀ, ਅੰਗਰੇਜ਼ਾਂ ਦੇ ਉਲਟ ਅਸੀਂ ਵੀ ਲੜੇ ਸੀਗੇ। ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਦੀ ਜਿਹੜੀ ਸਾਰੀ ਇੱਕ ਹਿਸਾਬ ਨਾਲ ਆਪਣੀ ਹੋਂਦ ਲੱਭਣ ਦੀ ਜਿਹੜੀ ਲੜਾਈ ਹੈ,
ਆਰਐਸਐਸ ਵਾਲਿਆਂ ਦੀ, ਉਹ ਸਾਰੀ ਝੂਠ ਤੇ ਖੜੀ ਹੈ। ਐਂਸ਼ੀਅੰਟ ਹਿਸਟਰੀ ਹੋਵੇ, ਮੈਡੀਵਲ ਹਿਸਟਰੀ ਹੋਵੇ, ਜਾਂ ਫਿਰ ਆਪਾਂ ਕਹੀਏ ਮਾਡਰਨ ਹਿਸਟਰੀ ਹੋ ਜਿਹਦੇ 'ਚ ਬ੍ਰਿਟਿਸ਼ਰਸ ਨਾਲ ਟਾਕਰਾ ਹੈਗਾ ਇਸ ਸਬ ਕੰਟੀਨੈਂਟ ਦਾ। ਤੇ ਹੁਣ ਇਹ ਉਸੇ ਚੀਜ਼ ਨੂੰ ਇਸ਼ੂ ਬਣਾ ਕੇ ਤੇ ਹੁਣ ਨਾਂ ਬਦਲਣ ਦਾ, ਆਪਾਂ ਨੂੰ ਪਤਾ ਕਿ ਕਿੰਨੇ ਸਾਰੇ ਸ਼ਹਿਰਾਂ ਦੇ ਨਾਂ ਬਦਲੇ ਗਏ ਹੈਗੇ ਆ। ਜਿਹੜਾ ਇਲਾਹਾਬਾਦ ਹੁੰਦਾ ਸੀ ਉਹਨੂੰ ਆਪਾਂ ਨੂੰ ਪਤਾ ਹੈ ਕਿ ਪ੍ਰਯਾਗਰਾਜ ਕਰ ਦਿੱਤਾ ਗਿਆ ਹੈਗਾ। ਗੁੜਗਾਉਂ ਜਿਹੜਾ ਹੁੰਦਾ ਸੀ ਉਹਨੂੰ ਗੁਰੂਗ੍ਰਾਮ ਇਹਨਾਂ ਨੇ ਕਰ ਦਿੱਤਾ ਹੈਗਾ। ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਨਾਂ ਬਦਲੇ ਨੇ, ਤੇ ਇਹ ਤਾਂ ਇਸੇ ਕਿਸਮ ਨਾਲ ਕਰਨਗੇ, ਇਤਿਹਾਸ ਵੀ ਬਦਲਣਗੇ, ਥਾਵਾਂ ਦੇ ਨਾਂ ਵੀ ਬਦਲਣਗੇ, ਤੇ ਆਪਣਾ ਜਿਹੜਾ ਨੈਰੇਟਿਵ ਹੈ ਹਿੰਦੂਤਵਾ ਦਾ ਉਹਨੂੰ ਚਲਾਣਗੇ। ਜੀ, ਸੋ ਨੈਰੇਟਿਵ ਥਰੂ ਕਰਨਾ ਹੈ, ਕੋਈ ਵੀ ਬਿਆਨ ਦੇ ਕੇ ਕਿਸੇ ਵੀ ਕਿਸਮ ਦੇ ਨਾਲ ਹਿੰਦੂਤਵ ਨੂੰ ਅੱਗੇ ਰੱਖਣਾ ਹੈ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਸ਼ਿਲਪਕਾਰ ਪਦਮ ਸ਼੍ਰੀ ਨੇਕ ਚੰਦ ਦੀ ਜਿਹੜੀ ਪੋਤਰੀ ਹੈ, ਉਹਨਾਂ ਨੇ ਪੀਐਮ ਨੂੰ ਚਿੱਠੀ ਲਿਖ ਕੇ ਰੌਕ ਗਾਰਡਨ ਚੰਡੀਗੜ੍ਹ ਵਾਲੇ ਦਾ ਜ਼ਿਕਰ ਕੀਤਾ ਹੈ ਕਿ ਰਾਤ ਦੇ ਸਮੇਂ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਉਹਦੀ ਦੀਵਾਰ ਢਾਹ ਦਿੱਤੀ ਜਾਂਦੀ ਹੈ। ਬਾਅਦ ਚੋਂ ਕੁਝ ਲੋਕ ਅੱਗੇ ਆਏ, ਫਿਰ ਉਹ ਕੰਮ ਰੁਕਿਆ ਵੀ। ਕੀ ਕਹਿ ਰਹੇ ਨੇ ਹੁਣ ਚਿੱਠੀ ਲਿਖ ਕੇ? ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖਤ ਲਿਖਿਆ ਗਾ, ਉਹਦੇ 'ਚ ਕਈ ਸਾਰੀਆਂ ਜਾਣਕਾਰੀਆਂ ਦਿੱਤੀਆਂ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ ਦੇ ਦਾਦਾ ਸੀਗੇ, ਉਹਨਾਂ ਨੇ ਕਿਤੇ ਨਾ ਕਿਤੇ ਏਦਾਂ ਦੀ ਇੱਕ ਹੈਰੀਟੇਜ ਸਾਈਟ ਡਿਵੈਲਪ ਕੀਤੀ ਜਿਹਨੂੰ ਤਾਜ ਮਹਿਲ ਤੋਂ ਵੀ ਤਾਜ ਮਹਿਲ ਤੋਂ ਬਾਅਦ ਇੰਡੀਆ ਦੇ ਵਿੱਚ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ। ਉਹਨਾਂ ਨੇ ਮਾੜਾ ਮੋਟਾ ਡੇਟਾ ਵੀ ਦੱਸਿਆ। ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ 15 ਲੱਖ ਦੇ ਨੇੜੇ ਤੇੜੇ ਹਰ ਸਾਲ ਲੋਕ ਇਹਨੂੰ ਦੇਖਦੇ ਨੇ, ਤੇ ਇਹਦੇ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਰੈਵਨਿਊ ਜਨਰੇਟ ਹੁੰਦਾ ਹੈ। ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਹੈਰੀਟੇਜ ਸਾਈਟ ਹੈ। ਜਦੋਂ ਇੰਡੀਆ ਦੇ ਵਿੱਚ ਕੋਈ ਵੀ ਵੱਡਾ ਆਗੂ ਆਉਂਦਾ ਹੈਗਾ, 2016 ਦੀ ਉਹਨਾਂ ਨੇ ਜ਼ਿਕਰ ਕੀਤੀ ਹੈ ਕਿ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਸੀਗੇ ਫਰਾਂਸਵਾ ਹੋਲਾਂਦ, ਜਦੋਂ ਚੰਡੀਗੜ੍ਹ ਆਏ ਸੀਗੇ ਉਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਰੌਕ ਗਾਰਡਨ ਦਿਖਾਇਆ ਸੀਗਾ। ਯਾਨੀ ਕਿ ਤੁਹਾਡੇ ਕੋਲ ਇਸ ਕਿਸਮ ਦੀ ਹੈਰੀਟੇਜ ਸਾਈਟ ਹੈ ਕਿ ਜਦੋਂ ਤੁਹਾਡਾ ਕੋਈ ਸਟੇਟ ਗੈਸਟ ਆਉਂਦਾ ਹੈਗਾ ਬਾਹਰੋਂ, ਉਹਨੂੰ ਤੁਸੀਂ ਰੌਕ ਗਾਰਡਨ ਤੱਕ ਵਿਜ਼ਿਟ ਕਰਾਉਣ ਚ ਜਾਂਦੇ ਹੋ। ਹੁਣ ਤੁਸੀਂ ਪਾਰਕਿੰਗ ਵਾਸਤੇ, ਹਾਈਕੋਰਟ ਦੀ ਪਾਰਕਿੰਗ ਵਾਸਤੇ ਇਹਨੂੰ ਤੋੜ ਰਹੇ ਹੋ। ਤੇ ਇਹ ਗੱਲ ਜੀ ਉਹਨਾਂ ਨੇ ਜੀ ਕਹੀ ਹੈਗੀ ਆ ਕਿ ਸਾਡੀ ਹੈਰੀਟੇਜ ਨੂੰ ਸੰਜੋ ਕੇ ਰੱਖਣਾ ਚਾਹੀਦਾ, ਪਰ ਹੁਣ ਉਹਨੂੰ ਢਾਇਆ ਜਾ ਰਿਹਾ ਹੈਗਾ। ਇਹ ਗੱਲ ਉਹਨਾਂ ਨੇ ਕਹੀ ਹੈ। ਤੇ ਉਹਨਾਂ ਨੇ ਕਿਹਾ ਕਿ ਰੌਕ ਗਾਰਡਨ ਸੁਸਾਇਟੀ ਦਾ ਦੁਬਾਰੇ ਤੋਂ ਗਠਨ ਕੀਤਾ ਜਾਵੇ। ਰੌਕ ਗਾਰਡਨ ਦੇ ਵਿੱਚ ਜੋ ਕੁਝ ਨੁਕਸਾਨ ਹੋ ਰਿਹਾ ਉਹਨੂੰ ਤੁਰੰਤ ਰੋਕਿਆ ਜਾਵੇ, ਤੇ ਇਹਨੂੰ ਕਿਤੇ ਨਾ ਕਿਤੇ ਸੁਰੱਖਿਅਤ ਕੀਤਾ ਜਾਵੇ। ਤੇ ਇਹ ਚੀਜ਼ ਤੇ ਜਿਹੜੇ ਪੁਰਾਣੇ ਪੇੜ ਹੈਗੇ, ਪੁਰਾਣੇ ਦਰਖਤ ਹੈਗੇ, ਉਹਨਾਂ ਦੀ ਕਟਾਈ ਰੋਕੀ ਜਾਵੇ। ਇਹ ਗੱਲ ਉਹਨਾਂ ਨੇ ਮੋਟੀਆਂ ਕਹੀਆਂ ਨੇ। ਜੀ, ਸੋ ਅੱਗੇ ਗੱਲ ਕਰੀਏ ਤਾਂ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਹੋਣਾ ਨੂੰ ਛੁੱਟੀ ਦੇ ਲਈ ਤਜਵੀਜ਼ ਰੱਖੀ ਗਈ ਹੈ। ਜਿਹੜੀ ਕਮੇਟੀ ਬਣੀ ਸੀ 54 ਦਿਨ ਦੀ ਛੁੱਟੀ ਦੀ ਗੱਲ ਹੋਈ ਹੈ। ਕੀ ਖਬਰ ਹੈ ਪੂਰੀ? ਕੀ ਹੁਣ ਬਾਹਰ ਆ ਕੇ ਆਪਣਾ ਸੈਸ਼ਨ ਐਂਡ ਕਰ ਸਕਦੇ ਨੇ ਉਹ? ਹਾਂ, ਦੇਖੋ, ਇਹ ਜਿਹੜੀ ਕਮੇਟੀ ਬਣਾਈ ਗਈ ਸੀਗੀ, ਇਹਦੇ ਚ 15 ਮੈਂਬਰਾਂ ਸਾਹਿਬ ਸੀਗੇ, ਜਿਹਦੀ ਅਧਿਕਸ਼ਤਾ ਬੀਜੇਪੀ ਦੇ ਸਾਂਸਦ ਅਤੇ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਵਿਪਲਬ ਕੁਮਾਰ ਦੇਵ ਕਰ ਰਹੇ ਸੀਗੇ। ਇਹਦੇ ਚ ਇਹ ਕਮੇਟੀ ਨੇ ਫੈਸਲਾ ਲਿੱਤਾ ਕਿ 54 ਦਿਨਾਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ 54 ਦਿਨਾਂ ਦੀ ਛੁੱਟੀ ਦਿੱਤੀ ਜਾਵੇ। ਇਹ ਗੱਲ ਕਮੇਟੀ ਨੇ ਕਹੀ ਹੈ। ਪਰ ਆਪਾਂ ਨੂੰ ਪਤਾ ਕਿ ਜਿਹੜੇ ਫਾਈਨਲ ਫੈਸਲਾ ਹੈਗਾ ਉਹ ਜਿਹੜੇ ਲੋਕ ਸਭਾ ਦੇ ਸਪੀਕਰ ਹੈਗੇ ਆ ਓਮ ਬਿਰਲਾ, ਉਹਨਾਂ ਦੇ ਹੱਥ ਹੈਗਾ। ਤੇ ਇਹ ਕਮੇਟੀ ਨੇ ਸਿਫਾਰਿਸ਼ ਕੀਤਾ। ਹੁਣ ਜਿਹੜੀ ਸਾਰੀ ਕਾਰਵਾਈ ਹੈ ਉਹ ਅੱਗੇ ਚੱਲਣੀ ਹੈਗੀ ਆ। ਕੋਰਟ ਦੇ ਵਿੱਚ ਵੀ ਮਾਮਲਾ ਹੈ। ਕੋਰਟ ਦੇ ਵਿੱਚ ਕੋਰਟ ਇਹ ਵੀ ਦੇਖਣਾ ਹੋਊਗਾ ਕਿ ਕੋਰਟ 'ਚ ਕੀ ਫੈਸਲਾ ਹੁੰਦਾ ਹੈਗਾ, ਤੇ ਜਿਹੜੀ ਲੋਕ ਸਭਾ ਦੇ ਜਿਹੜੇ ਸਪੀਕਰ ਨੇ ਓਮ ਬਿਰਲਾ, ਉਹ ਕੀ ਫੈਸਲਾ ਸੁਣਾਉਂਦੇ ਨੇ। ਤੇ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ, ਕਿਉਂਕਿ ਕਮੇਟੀ 'ਚ ਤੁਸੀਂ ਦੇਖੋਗੇ ਕਿ ਬੀਜੇਪੀ ਦੇ ਵੱਡੇ ਆਗੂ ਵਿਪਲਬ ਕੁਮਾਰ ਦੇਵ ਨੂੰ ਵੱਡਾ ਆਗੂ ਮੰਨਿਆ ਜਾਂਦਾ ਗਾ, ਕਿਉਂਕਿ ਉਹ ਹਰਿਆਣਾ ਦਾ ਵੀ ਇੰਚਾਰਜ ਰਿਹਾ ਹੈਗਾ, ਤ੍ਰਿਪੁਰਾ ਦਾ ਸੀਐਮ ਰਿਹਾ ਹੈਗਾ, ਤੇ ਹੁਣ ਬੀਜੇਪੀ ਦਾ ਇੰਪੋਰਟੈਂਟ ਐਮਪੀ ਹੈਗਾ। ਉਹ ਕਮੇਟੀ ਨੂੰ ਲੀਡ ਕਰ ਰਿਹਾ ਹੈਗਾ। ਜੇ ਉਹ 54 ਦਿਨਾਂ ਦੀ ਸਿਫਾਰਿਸ਼ ਕਰ ਰਹੇ ਨੇ, ਤੇ ਮੈਨੂੰ ਲੱਗਦਾ ਕਿ ਹੋਰ ਅੜਿੱਕਾ ਇਹ ਜਿਹੜਾ ਓਮ ਬਿਰਲਾ ਹੈਗਾ, ਉਹ ਬੀਜੇਪੀ ਦੇ ਆਗੂ ਨੇ। ਬੀਜੇਪੀ ਰਾਜਸਥਾਨ ਦੀ ਕੋਟਾ ਸੀਟ ਤੋਂ ਚੋਣ ਜਿੱਤ ਕੇ ਆਏ ਹੈਗੇ ਆ, ਤੇ ਮੈਨੂੰ ਲੱਗਦਾ ਕਿ ਉਹ ਵੀ ਇਹਦੇ 'ਚ ਕੋਈ ਅੜਿੱਕਾ ਨਹੀਂ ਲਾਉਣਗੇ, ਤੇ ਉਹਨਾਂ ਨੂੰ ਸ਼ਾਇਦ 54 ਦਿਨਾਂ ਵਾਸਤੇ ਛੁੱਟੀ ਦਿੱਤੀ ਜਾ ਸਕਦੀ ਹੈਗੀ ਆ। ਤੇ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਹੈਗੀ ਆ ਰਿਪੋਰਟ ਦਿੱਤੀ ਜਾਊਗੀ। ਹਾਲਾਂਕਿ ਇਹਨੂੰ ਪਬਲਿਕ ਨਹੀਂ ਕੀਤਾ ਜਾਊਗਾ। ਇਹ ਜਿਹੜੀ ਸਿਫਾਰਿਸ਼ ਹੈਗੀ ਆ ਕਮੇਟੀ ਦੀ, ਜਿਹੜੀ ਸਿਫਾਰਿਸ਼ਾਂ ਨੇ ਉਹਨੂੰ ਪ੍ਰਾਈਵੇਟ ਰੱਖਿਆ ਜਾਊਗਾ। ਇਹ ਗੱਲ ਹਜੇ ਤੱਕ ਨਿਕਲ ਕੇ ਸਾਹਮਣੇ ਆ ਰਹੀ ਹੈ। ਜੀ, ਤੇ ਸ਼ੰਭੂ ਤੇ ਖਨੌਰੀ ਮੋਰਚਾ ਜਿਹੜਾ ਲੱਗਿਆ ਹੋਇਆ, ਉਹਨਾਂ ਦੇ ਵੱਲੋਂ ਐਮਐਸਪੀ ਨੂੰ ਲੈ ਕੇ ਜਿਹੜੀ ਰਿਪੋਰਟ ਹੈ ਉਹ ਕੇਂਦਰ ਨੂੰ ਭੇਜ ਦਿੱਤੀ ਗਈ ਹੈ। ਕੀ ਕਹਿ ਰਹੀ ਹੈ ਰਿਪੋਰਟ? ਤੇ ਉਧਰੋਂ ਡੱਲੇਵਾਲ ਸਾਹਿਬ ਦੀ ਮੈਡੀਕਲ ਸਹਾਇਤਾ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਸੀ, ਉਹ ਵੀ ਬੰਦ ਹੈ। ਇਹ ਕਿਉਂ ਬੰਦ ਹੈ?
ਦੇਖੋ, ਆਪਾਂ ਨੂੰ ਪਤਾ ਕਿ ਜਿਹੜੀ ਪਿਛਲੀ ਬੈਠਕ ਹੋਈ ਸੀਗੀ, ਸ਼ਿਵਰਾਜ ਸਿੰਘ ਚੌਹਾਨ ਜੀ ਦੇ ਵਿੱਚ ਸ਼ਾਮਲ ਹੋਏ ਸੀਗੇ 22 ਫਰਵਰੀ ਨੂੰ ਜੀ ਚੰਡੀਗੜ੍ਹ ਦੇ ਵਿੱਚ। ਉਸ 'ਚ ਸ਼ਿਵਰਾਜ ਚੌਹਾਨ ਹੋਰਾਂ ਨੇ ਮੰਗਿਆ ਸੀਗਾ ਕਿ ਤੁਸੀਂ ਸਾਨੂੰ ਜਿਹੜੇ ਡਾਟਾ ਵਗੈਰਾ ਹੈਗੇ ਆ ਉਹ ਦੇ ਦਿਓ। ਉਸ ਦੌਰਾਨ ਵੀ ਇੱਕ ਗੱਲ ਨਿਕਲ ਕੇ ਆਈ ਸੀ ਉਸ ਟਾਈਮ ਵੀ, ਜਿਹੜੇ ਆਪਾਂ ਕਹੀਏ ਕਿ ਅਭਿਮਨਿਊ ਕੁਹਾੜ ਹੋਰੀ ਹੋ ਗਏ ਤੇ ਡੱਲੇਵਾਲ ਹੋਰੀ ਹੋ ਗਏ ਤੇ ਹੋਰ ਸਵਰਨ ਪੰਧੇਰ ਹੋਰੀ ਹੋ ਗਏ, ਉਹਨਾਂ ਨੇ ਕਿਹਾ ਸੀਗਾ ਕਿ ਏਡਾ ਵੱਡਾ ਰੌਲਾ ਨਹੀਂ ਜਿੱਡਾ ਵੱਡਾ ਇਹ ਅਫਸਰ ਬਣਾਏ ਜਾਂਦੇ ਨੇ, ਐਮਐਸਪੀ ਗਰੰਟੀ ਕਾਨੂੰਨ ਆਰਾਮ ਨਾਲ ਲਾਗੂ ਕੀਤਾ ਜਾ ਸਕਦਾ। ਤੇ ਉਹਨਾਂ ਨੇ ਡੇਟਾ ਵਗੈਰਾ ਮੰਗੇ ਸੀ ਕਿ ਤੁਸੀਂ ਆਪਣੀ ਰਿਪੋਰਟ ਦਿਓ, ਤੇ ਇਹਨਾਂ ਨੇ ਇਹ ਕਿਹਾਗਾ ਕਿ ਤੁਸੀਂ 25-30 ਹਜ਼ਾਰ ਕਰੋੜ ਰੁਪਏ ਦਾ ਅੱਡ ਤੋਂ ਜੁਗਾੜ ਕਰਕੇ ਐਮਐਸਪੀ ਤੇ ਫਸਲਾਂ ਦੀ ਖਰੀਦ ਪੂਰੀ ਕਰ ਸਕਦੇ ਹੈਗੇ ਹੋ। ਇਹ ਰਿਪੋਰਟ ਬਣਾ ਕੇ ਇਹਨਾਂ ਨੇ ਭੇਜੀ ਹੈਗੀ ਆ। ਹਾਲਾਂਕਿ ਜਿਹੜੇ ਰਿਪੋਰਟ ਦੇ ਹੋਰ ਪੁਆਇੰਟ ਨੇ ਉਹ ਹਜੇ ਬਾਹਰ ਨਹੀਂ ਹੈਗੇ ਆ। ਤੇ ਜਿਹੜਾ ਪ੍ਰੈਸ ਨੋਟ ਸੰਭੂ ਮੋਰਚੇ ਵੱਲੋਂ ਆਇਆ ਹੈਗਾ ਉਹਦੇ 'ਚ ਲਿਖਿਆ ਹੋਇਆ ਹੈਗਾ ਕਿ ਕਿਸਾਨ ਨੇਤਾ ਡੱਲੇਵਾਲ ਦੇ ਆਮਰਣ ਅਨਸ਼ਨ ਨੂੰ 106 ਦਿਨ ਪੂਰੇ ਹੋ ਗਏ ਨੇ ਤੇ ਪਿਛਲੇ 4 ਦਿਨਾਂ ਤੋਂ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੈਡੀਕਲ ਸਹਾਇਤਾ ਨਹੀਂ ਦਿੱਤੀ ਜਾ ਰਹੀ। ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਹੁਣ ਇਹ ਪਤਾ ਨਹੀਂ ਕਿਉਂ ਗੱਲ ਨਿਕਲ ਕੇ ਆਈ ਹੈ, ਇਹ ਤਾਂ ਥੋੜਾ ਦੇਖਣਾ ਪਊਗਾ। ਪਰ ਮੈਨੂੰ ਤਾਂ ਇਹ ਲੱਗ ਰਿਹਾ ਹੈਗਾ ਕਿ ਉਹ ਜਿਹੜਾ ਕ੍ਰਿਟਿਸਿਜ਼ਮ ਉਹਨਾਂ ਦਾ ਹੋਇਆ ਕਿ ਕਿਉਂਕਿ 19 ਜੀ ਮਾਰਚ ਨੂੰ ਆਪਾਂ ਨੂੰ ਪਤਾ ਕਿ ਬੈਠਕ ਹੋਣ ਜਾ ਰਹੀ ਹੈ, ਤੇ ਕ੍ਰਿਟਿਸਿਜ਼ਮ ਇੱਕ ਹੋਇਆ ਸੀਗਾ ਕਿ ਭੁੱਖ ਹੜਤਾਲ ਕਾਹਦੀ ਰਹਿ ਗਈ ਜਦੋਂ ਤੁਸੀਂ ਡ੍ਰਿਪ ਲਵਾ ਲਈ ਤੇ ਤੁਸੀਂ ਕਿਤੇ ਨਾ ਕਿਤੇ ਇੱਕ ਉਹਨਾਂ ਦੀ ਭੁੱਖ ਹੜਤਾਲ ਤੇ ਬਹੁਤ ਸਾਰੇ ਸਵਾਲ ਬੁੱਧੀਜੀਵੀਆਂ ਨੇ ਵੀ ਚੱਕੇ, ਪੱਤਰਕਾਰਾਂ ਨੇ ਵੀ ਚੱਕੇ, ਕਿਉਂਕਿ ਇੱਕ ਦਿਨ ਆਪਾਂ ਵੀ ਉਸ ਤੇ ਕ੍ਰਿਟੀਕਲੀ ਕਿਹਾ ਸੀਗਾ। ਪਰ ਤੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮੈਡੀਕਲ ਰਿਪੋਰਟਾਂ ਉਹਨਾਂ ਦੀ, ਉਹ ਸੁਪਰੀਮ ਕੋਰਟ ਨੇ ਜਦੋਂ ਪੁੱਛਿਆ ਸੀਗਾ, ਏਮਸ ਦੀਆਂ ਜਿਹੜੀ ਮੈਡੀਕਲ ਰਿਪੋਰਟਾਂ ਸੀ ਉਹ ਵੀ ਨੋਰਮਲ ਆਈਆਂ ਸੀ, ਤੇ ਉਸ ਕਰਕੇ ਉਹਨਾਂ ਤੇ ਖਾਸਾ ਪ੍ਰੈਸ਼ਰ ਸੀਗਾ। ਸ਼ਾਇਦ ਇਸੇ ਕਰਕੇ ਉਹਨਾਂ ਨੇ ਮੈਡੀਕਲ ਸਹੂਲਤਾਂ ਵਾਪਸ ਲਈਆਂ ਨੇ, ਮੇਰਾ ਇਹ ਅੰਦਾਜ਼ਾ ਹੈਗਾ। ਬਾਕੀ ਮੈਂ ਕੱਲ ਦੇ ਬੁਲੇਟਿਨ 'ਚ ਸ਼ਾਇਦ ਥੋੜਾ ਸਾਫ਼ ਦੱਸ ਪਾਵਾਂ, ਮੈਂ ਵੀ ਮਾੜਾ ਮੋਟਾ ਖਬਰਾਂ ਉੱਥੋਂ ਲੈ ਲਵਾਂਗਾ। ਲੇਕਿਨ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਤੇ ਸੀਰੀਅਸ ਸਵਾਲ ਤੇ ਰਹੇ ਨੇ। ਮਤਲਬ ਮੈਂ ਜੀ ਪਹਿਲਾਂ ਵੀ ਪੰਜਾਬ 'ਚ ਕਈ ਸਾਰੇ ਭੁੱਖ ਹੜਤਾਲ ਦੇਖੀਆਂ ਨੇ ਜਿਹੜਾ 5-5 10-10 ਸਾਲ ਚੱਲਦੀਆਂ ਰਹੀਆਂ ਨੇ। ਠੀਕ ਹੈ ਕਿ ਉਹਨਾਂ ਦਾ ਜਿਹੜਾ ਪੋਲੀਟੀਕਲ ਨੁਕਤਾ ਕਹਿ ਲਈਏ, ਜਿਹੜਾ ਉਹਨਾਂ ਦਾ ਏਜੰਡਾ ਸੀਗਾ, ਸ਼ਾਇਦ ਉਹ ਚੰਗਾ ਹੋ ਸਕਦਾਗਾ, ਪਰ ਉਹ ਭੁੱਖ ਹੜਤਾਲ ਤਾਂ ਨਹੀਂ ਸੀ। ਕੋਈ 5-10 ਸਾਲ ਬੰਦਾ ਭੁੱਖ ਹੜਤਾਲ ਤੇ ਨਹੀਂ ਬਹਿ ਸਕਦਾ। ਉਹ ਵੀ ਹੂੰ ਕ੍ਰਿਟਿਸਿਜ਼ਮ ਦੇ ਘੇਰੇ 'ਚ ਰਹੀ ਹੈਗੀ ਆ। ਤੇ ਮੈਨੂੰ ਲੱਗਦਾ ਜੀ ਕਿ ਜੀ ਇਹ ਵੀ ਇਸੇ ਕਰਕੇ ਕ੍ਰਿਟਿਸਿਜ਼ਮ ਦੇ ਘੇਰੇ 'ਚ ਆਈ ਹੈਗੀ ਆ, ਕਿਉਂਕਿ ਆਪਾਂ ਇੱਕ ਦਿਨ ਫੇਰੂ ਸਿੰਘ ਮਾਨ ਦੀ ਜਿਹੜੀ ਭੁੱਖ ਹੜਤਾਲ ਬਾਰੇ ਇੱਕ ਦਿਨ ਆਪਾਂ ਗੱਲ ਕਰ ਰਹੇ ਸੀਗੇ, ਉਹਨੂੰ ਜੀ ਜੀ ਮੰਨਿਆ ਜਾਂਦਾ ਹੈਗਾ ਕਿ ਉਹ ਲਿਮਿਟਡ ਹੈ। ਉਸ ਤੋਂ ਪਾਰ ਬੰਦਾ ਚਲਾ ਜਾਂਦਾ, ਫਿਰ ਉਹਨੂੰ ਉਸ ਭੁੱਖ ਹੜਤਾਲ ਨੂੰ ਪੰਜਾਬ 'ਚ ਤਾਂ ਖਾਸ ਕਰ ਕ੍ਰਿਟੀਕਲੀ ਦੇਖਿਆ ਜਾਣ ਲੱਗ ਜਾਂਦਾ ਹੈ। ਜੀ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦਾ ਨਾਮ ਸੀ। ਉਹਨਾਂ ਹਾਂ। ਨੇ ਆਪਣੀ ਜਿਹੜੀ ਕੀਤੀ ਸੀ ਭੁੱਖ ਹੜਤਾਲ ਉਸ ਨੂੰ ਸਿਰੇ ਚਾੜਿਆ ਸੀ ਤੇ ਅੰਤ 'ਚ ਦਮ ਤੋੜ ਦਿੱਤਾ ਸੀ। ਅਗਲੀ ਖਬਰ ਦੇ ਵੱਲ ਜੇਕਰ ਚੱਲੀਏ ਤਾਂ ਅੱਜ ਪੰਜਾਬ ਪੁਲਿਸ ਤੇ ਕਿਸਾਨਾਂ ਦਾ ਟਕਰਾਅ ਹੋਇਆ, ਕਿਉਂਕਿ ਲਗਾਤਾਰ ਜ਼ਮੀਨ ਐਕਵਾਇਰ ਕਰਨ ਵਾਲੇ ਮਾਮਲੇ ਦੇ ਵਿੱਚ ਕਿਸਾਨਾਂ ਤੇ ਸਰਕਾਰ ਵਿਚਾਲੇ ਖਿੱਚੋਤਾਣ ਜਾਰੀ ਹੈ। ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਮੈਂ ਖੁਦ ਜਾਣਦਾ ਜਿੱਥੇ ਹਾਲੇ ਤੱਕ ਧਰਨੇ ਚੱਲ ਰਹੇ ਨੇ। ਪਿੰਡਾਂ ਵਾਲੇ ਆਪਣਾ ਉੱਥੇ ਪੱਕਾ ਹੀ ਤਾਮਜਾਮ ਲਾ ਕੇ ਬੈਠੇ ਹੋਏ ਨੇ, ਸਵੇਰੇ ਸ਼ਾਮ ਜਾ ਕੇ ਹਾਜ਼ਰੀ ਵੀ ਲਾਉਂਦੇ ਨੇ। ਤੇ ਅੱਜ ਜਿਹੜੀ ਕਾਰਵਾਈ ਹੋਈ ਹੈ ਕਿੱਥੇ ਹੋਈ ਹੈ, ਕੀ ਐਕਵਾਇਰ ਕਰ ਲਈ ਗਈ ਹੈ ਜਾਂ ਫਿਰ ਕਿਸਾਨਾਂ ਨੇ ਰੋਕ ਲਿਆ? ਦੇਖੋ, ਇਹ ਜਿਹੜੀ ਘਟਨਾ ਹੈਗੀ ਆ ਇਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਹੈਗੀ ਆ, ਜਿੱਥੋਂ ਦਿੱਲੀ ਕਟੜਾ, ਜਿਹੜਾ ਜੰਮੂ ਕਟੜਾ ਐਕਸਪ੍ਰੈਸਵੇ ਹੈ ਉਹ ਨਿਕਲਣਾ ਗਾ। ਉਸ ਵਾਸਤੇ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੇ ਜ਼ਮੀਨ ਐਕਵਾਇਰ ਕੀਤੀ ਸੀਗੀ, ਕਿਸਾਨਾਂ ਦੇ ਖਾਤੇ 'ਚ ਉਹਨਾਂ ਨੇ ਪੈਸੇ ਭੇਜ ਰੱਖੇ ਹੈਗੇ ਆ। ਪਰ ਉੱਥੇ ਕਿਸਾਨ ਹਜੇ ਵੀ ਜ਼ਮੀਨ ਨੂੰ ਖਾਲੀ ਨਹੀਂ ਕਰ ਰਹੇ। ਜਿਸ ਜ਼ਮੀਨ ਦੇ ਕਿਸਾਨਾਂ ਦੇ ਖਾਤੇ 'ਚ ਪੈਸੇ ਪਾਤੇ ਉਹਦੇ ਤੇ ਹੁਣ ਵੀ ਕਿਸਾਨ ਖੇਤੀ ਕਰ ਰਹੇ ਨੇ, ਉਹਨਾਂ ਨੂੰ ਹਟਾਉਣ ਵਾਸਤੇ ਪੰਜਾਬ ਪੁਲਿਸ ਕਹਿ ਰਹੀ ਹੈ ਉਹਨਾਂ ਨੇ ਕਾਰਵਾਈ ਕੀਤੀ ਹੈ। ਪਰ ਗੱਲ ਤਾਂ ਇਹ ਹੈ ਕਿ ਜਦੋਂ ਕਿਸਾਨ ਉਸ ਰਾਸ਼ੀ ਨਾਲ, ਉਹ ਜਿਹੜਾ ਤੁਸੀਂ ਉਹਨਾਂ ਦੀ ਜ਼ਮੀਨ ਲੈ ਰਹੇ ਹੋ, ਉਸ ਜਿੰਨੇ ਪੈਸੇ ਚ ਲੈ ਰਹੇ ਹੋ ਉਸ ਨਾਲ ਸਹਿਮਤ ਹੀ ਨਹੀਂ, ਤੁਸੀਂ ਧੱਕੇ ਨਾਲ ਥੋੜੀ ਨਾ ਉਹਨਾਂ ਦੇ ਖਾਤੇ 'ਚ ਪੈਸੇ ਪਾ ਕੇ ਉਹਨਾਂ ਦੀ ਜ਼ਮੀਨ ਖੋਲੋਗੇ। ਗੱਲ ਤਾਂ ਇਹ ਹੈ। ਇਹ ਇਸ ਕਰਕੇ ਇਸ ਚੀਜ਼ ਨੂੰ ਸਮਝਣਾ ਚਾਹੀਦਾ। ਤੇ 2013 ਦਾ ਜਿਹੜਾ ਲੈਂਡ ਐਕੁਇਜੀਸ਼ਨ ਐਕਟ ਸੀਗਾ ਉਹ ਉਸ ਦੇ ਮੁਤਾਬਕ ਵੀ ਆਪਾਂ ਨੂੰ ਪਤਾ ਕਿ ਲੈਂਡ ਐਕੁਇਜੀਸ਼ਨ ਨਹੀਂ ਹੋ ਰਹੀ, ਉਹਦੇ 'ਚ ਵੀ ਖਾਸੀਆਂ ਚੀਜ਼ਾਂ ਸੀਗੀਆਂ। ਤੇ ਇਹ ਗੁਰਦਾਸਪੁਰ ਦਾ ਜਿਹੜਾ ਨੰਗਲ ਚੋੜ ਅਤੇ ਬਰਥ, ਜਿਹੜਾ ਉੱਥੋਂ ਦੇ ਜਿਹੜੇ 2 ਪਿੰਡ ਨੇ, ਉਹ ਨਾ ਕਿਸਾਨਾਂ ਦਾ ਮਾਮਲਾ ਹੈਗੇ, ਤੇ 7 ਕਿਸਾਨ ਇਸ ਟਕਰਾਅ 'ਚ ਜ਼ਖਮੀ ਹੋਏ ਨੇ। ਪੁਲਿਸ ਵਾਲੇ ਜਿਹੜਾ ਪ੍ਰਸ਼ਾਸਨ ਸੀਗਾ ਉਹ ਇੱਕ ਮਸ਼ੀਨ ਜੀ ਲੈ ਕੇ ਆਇਆ ਸੀ, ਉਹਨਾਂ ਨੇ ਕਣਕ ਤੇ ਫੇਰੀ ਵੀ ਉਹ ਮਸ਼ੀਨ, ਉਹਨਾਂ ਦੀ ਸਾਰੀ ਜ਼ਮੀਨ ਕਣਕ ਉੱਥੇ ਖੜੀ ਸੀਗੀ ਤੇ ਕਣਕ ਨੂੰ ਸਾਰੀ ਨੂੰ ਵੜਤਾ। ਤੇ ਉੱਥੇ ਕਿਸਾਨਾਂ ਦੇ ਪਿੱਛੇ ਪੰਜਾਬ ਪੁਲਿਸ ਭੱਜੀ ਹੈਗੀ ਆ, ਉਹਨਾਂ ਨੂੰ ਦੜਾ ਕੇ ਪਿੱਟਿਆ ਹੈਗਾ, ਕੁੱਟਿਆਗਾ। ਤੇ ਬਹੁਤ ਸਾਰੇ ਕਿਸਾਨਾਂ ਦੀ ਪਗੜੀਆਂ ਵੀ ਉਤਰ ਗਈਆਂ ਸੀਗੀਆਂ। ਮੈਂ ਵੀਡੀਓਜ਼ ਦੇਖ ਰਿਹਾ ਸੀਗਾ
ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਤੇ ਨਾ ਕਿਤੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈਗਾ। ਦੇਖੋ ਜਿਹੜਾ ਪੰਜਾਬ 'ਚ ਲੈਂਡ ਐਕੁਇਜੀਸ਼ਨ ਦੀ ਲੜਾਈਆਂ ਨੇ, ਉਹ ਪੰਜਾਬ ਦੇ ਪਟਿਆਲਾ, ਸੰਗਰੂਰ, ਪਠਾਨਕੋਟ, ਮਲੇਰਕੋਟਲਾ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ, ਇਹ ਸਾਰੇ ਇਲਾਕਿਆਂ 'ਚ ਚੱਲ ਰਹੀਆਂ ਹੈਗੀਆਂ। ਕਿਤੇ 2 ਪਿੰਡ ਬੈਠੇ ਨੇ, ਕਿਤੇ 3 ਪਿੰਡ ਬੈਠੇ ਨੇ, ਬਹੁਤ ਸਾਰੀਆਂ ਥਾਵਾਂ ਤੇ ਛੋਟੇ-ਛੋਟੇ ਮੋਰਚੇ ਲੱਗੇ ਹੋਏ ਨੇ। ਤੇ ਜਿਹੜੇ NHAI ਹੈ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਉਹ ਘੱਟ ਪੈਸਿਆਂ ਤੇ ਕਿਸਾਨਾਂ ਦੀ ਜ਼ਮੀਨ ਲੈਣਾ ਚਾਹੁੰਦੀ ਹੈ, ਇਸ ਕਰਕੇ ਇਹ ਇਸ਼ੂ ਬਣਿਆ ਹੋਇਆ ਹੈਗਾ। ਜੀ, ਸੋ ਸਾਡੇ ਪ੍ਰੋਗਰਾਮ ਦਾ ਸਮਾਂ ਹੁੰਦਾ ਇੱਥੇ ਹੀ ਸਮਾਪਤ। ਸੋ ਮਨਦੀਪ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਧੰਨਵਾਦ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।